ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਵੀਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 11 ਮਾਰਚ ਦਿਨ ਸ਼ੁੱਕਰਵਾਰ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਸਾਡੇ ਨਾਲ ਅੱਜ ਦੇ ਇਸ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਮਲੋਟ ਸਟੂਡੀਓ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਗੁਰੂਸਰੀਆ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਖਬਰ ਤੇ ਨਜ਼ਰ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨ ਹੋਜ਼ੇ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ, ਸੁਰਿੰਦਰ ਸਿੰਘ ਕਾਹਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 272 5200 4082722500 ਦੇ ਉੱਤੇ। ਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। SYL ਲਈ ਅਕਵਾਇਰ ਕੀਤੀਆਂ ਜ਼ਮੀਨਾਂ ਕਿਸਾਨਾਂ ਨੂੰ ਮੋੜਨ ਲਈ ਕੈਬਨਿਟ ਵਿੱਚ ਬਿੱਲ ਪੇਸ਼ ਕਰਨ ਦਾ ਫੈਸਲਾ। ਬਿਲਕੁਲ ਜੀ, ਇਹ ਫੈਸਲਾ ਹੁਣੇ ਆਇਆ। ਥੋੜੀ ਦੇਰ ਪਹਿਲਾਂ ਕੈਬਨਿਟ ਦੀ ਹੰਗਾਮੀ ਮੀਟਿੰਗ ਹੋਈ, ਜਿਹਦੇ 'ਚ ਇਹ ਫੈਸਲਾ ਕੀਤਾ ਗਿਆ ਕਿ ਇਸ ਚਾਲੂ ਸੰਸਦ ਸੈਸ਼ਨ ਦੇ ਵਿੱਚ, ਚਾਲੂ ਅਸੈਂਬਲੀ ਸੈਸ਼ਨ ਦੇ ਵਿੱਚ ਜਿਹੜਾ ਚੱਲਦਾ ਪਿਆ ਬਜਟ ਇਜਲਾਸ, ਇਹਦੇ ਵਿੱਚ ਹੀ ਇੱਕ ਮਤਾ ਲਿਆਂਦਾ ਜਾਏਗਾ, ਕਾਨੂੰਨ ਬਣਾਇਆ ਜਾਏਗਾ ਕਿ SYL ਨਹਿਰ ਦੇ ਨਿਰਮਾਣ ਲਈ ਜਿਹੜੀ ਸੂਬਾ ਸਰਕਾਰ ਵੱਲੋਂ ਪ੍ਰਾਪਤ ਕੀਤੀ ਗਈ ਜ਼ਮੀਨ ਆ, ਉਹਦੇ ਅਧਿਕਾਰ ਜ਼ਮੀਨ ਦੇ ਮਾਲਕਾਂ ਜਾਂ ਉਹਨਾਂ ਦੇ ਵਾਰਸਾਂ ਨੂੰ ਜਿਹੜੇ ਆ ਉਹ ਮੁੜ ਦਿੱਤੇ ਜਾਣਗੇ। ਯਾਨੀ ਇੱਕ ਕਾਨੂੰਨ ਜਿਹਦਾ ਨਾਂ ਰੀਹੈਬਿਲਿਟੇਸ਼ਨ ਐਂਡ ਰੀਵੈਸਟਿੰਗ ਆਫ ਪ੍ਰੋਪਰਟੀ ਰਾਈਟਸ ਬਿੱਲ 2016 ਹੋਏਗਾ। ਇਹ ਆਉਣ ਵਾਲੇ ਦਿਨਾਂ 'ਚ ਜਿਹੜਾ ਪੇਸ਼ ਕਰਕੇ ਜਿਹੜੀ SYL ਦੀ ਜ਼ਮੀਨ ਹੈ, ਤਕਰੀਬਨ 5400 ਏਕੜ ਬਣਦੀ ਹੈ, ਜਿਹੜੀ ਸਾਰੀ ਪੰਜਾਬ ਦੀ ਜ਼ਮੀਨ ਆਉਂਦੀ ਹੈ, ਉਹ ਸਾਰੀ ਜ਼ਮੀਨ ਹੈ ਜਿਹੜੀ ਡੀਨੋਟੀਫਾਈਡ ਕਰਕੇ ਉਹ ਉਹਨਾਂ ਕਿਸਾਨਾਂ ਨੂੰ ਵਾਪਸ ਦਿੱਤੀ ਜਾਏਗੀ ਜਿਹੜੇ ਕਿਸਾਨਾਂ ਤੋਂ ਇਹ ਐਕਵਾਇਰ ਕੀਤੀ ਗਈ ਸੀਗੀ, ਗ੍ਰਹਿਣ ਕੀਤੀ ਗਈ ਸੀਗੀ। ਤਾਂ ਇਹਦੇ ਵਿੱਚ ਇਹਨਾਂ ਨੇ ਫਾਰਮੂਲਾ ਇਹ ਅਪਣਾਇਆ ਕਿ ਕਿਸ਼ਤਾਂ ਦੇ ਵਿੱਚ ਜਿੰਨਾ ਪੈਸਾ ਉਸ ਸਮੇਂ ਵਸੂਲ ਪਾਇਆ ਗਿਆ ਸੀਗਾ ਕਿਸਾਨਾਂ ਵੱਲੋਂ, ਉਹੀ ਪੈਸਾ ਤੇ ਨਾਲ ਜਿਹੜਾ ਵਿਆਜ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਦਾ, ਉਹ 60 ਕਿਸ਼ਤਾਂ 'ਚ ਜਿਹੜਾ ਸਰਕਾਰ ਨੂੰ ਦੇਣਗੇ ਤੇ ਉਸ ਤੋਂ ਬਾਅਦ ਉਹ ਜ਼ਮੀਨ ਉਹਨਾਂ ਦੀ ਵਾਹ ਹੋ ਜਾਏਗੀ, ਯਾਨੀ ਉਹ ਜ਼ਮੀਨ ਵਾਹ ਲੈਣਗੇ। ਸੋ ਇਹ ਫੈਸਲਾ ਜੀ, ਹੁਣ ਵਿਆਜ ਹੈ ਜਿਹੜਾ ਉਹ ਇਹਨਾਂ ਨੇ ਤੈਅ ਕਰਨਾ ਆ ਕਿ ਕਿੰਨਾ ਕੁ ਲਾਉਣਾ, ਕਿਹੜੀ ਦਰ ਨਾਲ ਲਾਉਣਾ। ਪਰ ਉਸ ਸਮੇਂ ਵੈਸੇ ਘੱਟ ਹੀ ਮੁਆਵਜ਼ਾ ਸੀਗਾ ਉਦੋਂ ਉਹਨਾਂ ਸਮਿਆਂ ਦੇ ਵਿੱਚ ਜ਼ਮੀਨਾਂ ਦਾ, ਪਰ ਵਿਆਜ ਕਾਫੀ ਬਣਦੀ ਹੈ। ਪਰ ਸਰਕਾਰ ਨੇ ਇਹ ਅਧਿਕਾਰ ਆਪਦੇ ਕੋਲ ਰੱਖ ਲਿਆ ਕਿ ਅਸੀਂ ਦੱਸਾਂਗੇ ਕਿ ਕਿੰਨੀ ਕੁ ਵਿਆਜ ਲਾਉਣੀ ਆ। ਸੋ ਉਸ ਹਿਸਾਬ ਨਾਲ ਕਿਸਾਨ ਹੈ ਜਿਹੜੀਆਂ ਉਹ ਆਪਣੀਆਂ SYL ਨਹਿਰ ਲਈ ਜੋ ਐਕਵਾਇਰ ਕੀਤੀਆਂ ਜ਼ਮੀਨਾਂ ਉਹ ਮੁੜ ਹਾਸਲ ਕਰ ਸਕਣਗੇ। ਇਹ ਬਹੁਤ ਵੱਡੀ ਖਬਰ ਹੈ ਜੀ, ਬਹੁਤ ਵੱਡੀ ਚਰਚਾ ਹੋ ਰਹੀ ਹੈ SYL ਮੁੱਦੇ ਤੇ। ਉਮੀਦ ਕਰਦੇ ਸੀ ਕਿ ਸਾਰੇ ਕਿ ਕੁਛ ਇਸ ਤਰ੍ਹਾਂ ਦਾ ਇਹਨਾਂ ਨੂੰ ਕਰਨਾ ਹੀ ਪੈਣਾ, ਕਿਉਂਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਆਂਦਾ ਹੈ ਮੈਂ ਪਾਣੀਆਂ ਦਾ ਰਾਖਾ, ਪਰ ਦੂਜੇ ਪਾਸੇ ਵੀ ਫਿਰ ਘੱਟੋ ਘੱਟ ਪਾਣੀਆਂ ਦਾ ਪਹਿਰੇਦਾਰ ਬਣਨਾ ਹੀ ਪੈਣਾ ਸੀਗਾ। ਇਸ ਕਰਕੇ ਇਹ ਜਿਹੜਾ ਕੁਛ ਹੋਣਾ ਸੀਗਾ। ਹੁਣ ਸਵਾਲ ਇਹ ਉੱਠਦਾ ਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕੱਲ ਵੀ ਜਿਹੜਾ ਮਤਾ ਲਿਆਂਦਾ ਸੀਗਾ ਅਸੈਂਬਲੀ ਦੇ ਵਿੱਚ, ਉਹਦੇ 'ਚ ਉਹਨਾਂ ਨੇ 8 ਨੁਕਤੇ ਜਿਹੜੇ ਦਿੱਤੇ ਸੀਗੇ, ਉਹਦੇ 'ਚ ਇਹ ਕਿਹਾ ਸੀਗਾ ਮੈਂ ਆਪਣਾ ਖੂਨ ਵਹਾ ਦਿਆਂਗਾ, ਮੈਂ ਆਪਣਾ ਕਤਰਾ ਕਤਰਾ ਵਹਾ ਦਿਆਂਗਾ, ਪਾਣੀ ਦੀ ਬੂੰਦ ਨਹੀਂ ਜਾਣ ਦੇਣੀ, ਇਹ ਹੈ ਉਹ ਹੈ। 8 ਨੁਕਤੇ ਸੀਗੇ ਕੁੱਲ ਮਿਲਾ ਕੇ। ਪਰ ਜੋ ਅਸਲ ਨੁਕਤਾ ਹੈ ਜਿਹੜਾ 78 ਧਾਰਾ 78 ਤੇ ਧਾਰਾ 79 ਜਿਹੜਾ ਪੁਨਰ ਐਕਟ ਹੈ, ਜਿਹੜਾ ਪੰਜਾਬ ਪੁਨਰਗਠਨ ਐਕਟ ਆ, ਉਹਦੇ ਵਿੱਚ 78 ਤੇ 79 ਜਿਹੜਾ ਡਾਕਾ ਵੱਜਿਆ ਉਹਦੀ ਉਹ ਗੱਲ ਨਹੀਂ ਕਰਦੇ। 78 79 ਜਿਹੜਾ ਡਾਕਾ ਮਾਰ ਕੇ ਜਿਹੜੀ ਬਿਲਕੁਲ ਗੈਰ ਸੰਵਿਧਾਨਕ ਧਾਰਾ ਜੋੜੀ ਗਈ ਹੈ, ਜਿਹੜੀ ਕਾਨੂੰਨ ਨੂੰ, ਸੰਵਿਧਾਨ ਨੂੰ ਖੁਦ ਚੁਣੌਤੀ ਦਿੰਦੀ। ਇੰਦਰਾ ਗਾਂਧੀ ਦੇ ਜ਼ੋਰ ਜ਼ਬਰਦਸਤੀ ਉਹ 78 ਤੇ 79 ਧਾਰਾ ਲਾ ਕੇ ਇੱਕ ਭਾਖੜਾ ਉਹ ਨੰਗਲ ਹੈ ਜਿਹੜਾ ਡੈਮ, ਉਹਦਾ ਸਾਰਾ ਕੁਛ ਆਪਣੇ ਹੱਥ 'ਚ ਕਰ ਲਿਆ। ਦੂਸਰਾ ਜਿਹੜੀ ਪਾਣੀ ਦੀ ਲੁੱਟ ਕੀਤੀ, ਉਸ ਧਾਰਾ ਦਾ ਕਿਤੇ ਜ਼ਿਕਰ ਨਹੀਂ ਕਰਦੇ। ਨਾ ਹੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ, 2 ਚੋਣ ਮੈਨੀਫੈਸਟੋ 'ਚ 2 ਵਾਅਦੇ ਕੀਤੇ ਸਨ ਇਹਨਾਂ ਨੇ ਕਿ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨ ਲਿਆਂਦਾ ਸੀ ਸਮਝੌਤੇ ਰੱਦ ਕਰਨ ਵਾਲਾ, ਉਹਦੇ 'ਚ ਜਿਹੜੀ ਧਾਰਾ 5 ਜਿਹਦੇ ਮੁਤਹਿਤ ਉਹਨਾਂ ਨੇ ਕਿਹਾ ਸੀਗਾ ਕਿ ਪਾਣੀ ਜਿਹੜਾ ਜਾਂਦਾ ਪਿਆ
ਉਹਨੂੰ ਅਸੀਂ ਨਹੀਂ ਰੋਕਾਂਗੇ, ਜੋ ਜਾ ਰਿਹਾ ਸੋ ਜਾ ਰਿਹਾ। ਤਾਂ ਇਹਨਾਂ ਨੇ 2 ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀਗਾ ਕਿ ਅਸੀਂ ਉਹ ਧਾਰਾ ਜਿਹੜੀ 5 ਜਿਹਦੇ ਤਹਿਤ ਪਾਣੀ ਜਾਂਦਾ ਉਹਨੂੰ ਅਸੀਂ ਚੈਲੰਜ ਕਰਾਂਗੇ। ਇਹਨਾਂ ਨੇ ਇਹ ਨਹੀਂ ਦੱਸਿਆ ਕਿ ਹਾਲੇ ਤੱਕ ਕਿਉਂ ਨਹੀਂ ਚੈਲੰਜ ਕੀਤਾ। ਸੋ ਇਹ ਚੀਜ਼ਾਂ ਜਿਹੜੀਆਂ ਬੁਨਿਆਦੀ ਚੀਜ਼ਾਂ, ਹੁਣ ਦੇਖੋ ਇੱਕ ਕੈਪਟਨ ਅਮਰਿੰਦਰ ਸਿੰਘ ਆ, ਉਹ ਕਹਿੰਦਾ ਕਿ ਪਾਣੀ ਦੀ ਬੂੰਦ ਮੈਂ ਨਹੀਂ ਜਾਣ ਦੇਣੀ, ਵੀ ਰਾਖੀ ਕੀਤੀ ਹੁਣ ਵੀ ਕਰੂੰਗਾ। ਉਹੀ ਗੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ, ਇੱਕ ਮੁਹਾਵਰਾ ਉਹੀ ਜਿਹੜਾ ਅੰਗਰੇਜ਼ੀ 'ਚ ਬੋਲੀ ਜਾਂਦਾ, ਦੂਜਾ ਪੰਜਾਬੀ 'ਚ ਬੋਲੀ ਜਾਂਦਾ, ਫਿਕਰੇ 'ਚ ਕੋਈ ਫਰਕ ਨਹੀਂ। ਪਰ ਜੇ ਦੋਨਾਂ ਦਾ ਦੇਖੀਏ, ਦੋਨਾਂ ਪਾਰਟੀਆਂ ਦਾ, SYL ਜਿਹੜੀ ਨਹਿਰ ਸੀਗੀ ਉਹ ਮੁੱਦਾ ਇਹਨਾਂ ਦਾ ਸੀਗਾ, ਕਾਂਗਰਸੀਆਂ ਦਾ, ਅੱਜ ਉਹੀ ਵਿਰੋਧ ਕਰਦੇ ਆ। ਜਿਹੜਾ ਐਕਵਾਇਰ ਕੀਤੀ ਜ਼ਮੀਨ ਅੱਜ ਪ੍ਰਕਾਸ਼ ਸਿੰਘ ਬਾਦਲ ਮੋੜ ਰਹੇ ਆ, ਤੁਸੀਂ ਹੈਰਾਨ ਰਹਿ ਜਾਓਗੇ ਕਿਸੇ ਦਿਨ ਇਹੀ ਐਕਵਾਇਰ ਕਰਨ ਵਾਲਾ ਨੋਟੀਫਿਕੇਸ਼ਨ ਬਾਦਲ ਸਰਕਾਰ ਦੀ ਕਾਰਗੁਜ਼ਾਰੀ ਹੇਠ ਜਾਰੀ ਹੋਇਆ ਸੀ। ਸੋ ਇਹ ਚੀਜ਼ਾਂ ਦੀ ਜ਼ਰੂਰਤ ਹੈ। ਸਿਮਰਨਜੀਤ ਸਿੰਘ ਬੈਂਸ ਜਿਹੜੇ ਆਜ਼ਾਦ ਵਿਧਾਇਕ ਆ, ਉਹਨਾਂ ਦੀ ਮੰਗ ਬਹੁਤ ਹੱਦ ਤੱਕ ਸਹੀ ਹੈ ਕਿ ਤੁਸੀਂ ਇਸ ਸਾਰੇ ਮੁੱਦੇ ਤੇ ਛੱਡੋ ਗੱਲ, ਪਹਿਲਾਂ ਵਾਈਟ ਪੇਪਰ ਜਾਰੀ ਕਰੋ। ਹੁਣ ਜਿਸ ਕਾਂਗਰਸ ਵਿਰੋਧੀ ਧਿਰ ਇੰਨੀ ਗੰਭੀਰ ਹੈ, ਇੰਨੀ ਸੰਜੀਦਾ ਇਸ ਮੁੱਦੇ ਤੇ ਉਹ ਕਿਉਂ ਨਹੀਂ ਵਾਈਟ ਪੇਪਰ ਮੰਗ ਕਰਦੀ ਕਿ ਵਾਈਟ ਪੇਪਰ ਜਾਰੀ ਕਰੋ? ਕਿਉਂਕਿ ਵਾਈਟ ਪੇਪਰ ਜਾਰੀ ਹੋਏਗਾ ਤਾਂ ਇਹ ਦੋਵੇਂ ਘਰ ਜਿਹੜੇ ਇਹ ਪਰਦੇ ਦੇ ਥੱਲੇ ਜਿਹੜੇ ਕੱਜੇ ਪਏ ਆ, ਪਰਦੇ ਹੇਠੋਂ ਨਿਕਲ ਕੇ ਚਿੱਟੇ ਹੋ ਜਾਣਗੇ। ਬਿਲਕੁਲ ਜੀ, ਨੰਗੇ ਹੋਣਗੇ ਜੀ ਇਹ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੌਂਸਲਰ ਦੀ ਚੋਣ ਹਾਰਿਆ ਬਣੇਗਾ ਰਾਜ ਸਭਾ ਦਾ ਮੈਂਬਰ। ਇਹ ਮੈਨੂੰ ਲੱਗਦਾ ਰਾਜ ਸਭਾ ਦਾ ਮੈਂਬਰ ਬਣਨ ਲਈ ਇਹ ਹੁਣ ਪੱਕੀ ਇਹੀ ਯੋਗਤਾ, ਕੋਈ ਨਾ ਕੋਈ ਚੋਣ ਹਾਰੀ ਹੋਣੀ ਚਾਹੀਦੀ ਹੈ। ਸਹੀ ਕਿਹਾ ਜੀ। ਦੇਖੋ ਹਾਰਿਆਂ ਦਾ ਬੜਾ ਮੁੱਲ ਪੈਂਦਾ। ਵੈਸੇ ਕਹਿੰਦੇ ਆ ਨਾ ਕਿ ਜੇ ਤਾਂ ਆਈਆਂ ਫੌਜਾਂ ਦੇ ਗਲ ਹਾਰ ਪੈਂਦੇ, ਕੌਣ ਪੁੱਛਦਾ ਜੇ ਹਾਰਿਆਂ ਨੂੰ। ਪਰ ਇੱਥੇ ਜਿਹੜਾ ਹਾਰਿਆਂ ਦਾ ਵੀ ਮੁੱਲ ਪੈਂਦਾ। ਮੁਲਕ ਬਹੁਤ ਵਚਿੱਤਰ ਆ, ਅਜਬ ਨਗਰੀ ਗਜਬ ਮੇਰਾ ਦੇਸ਼। ਇਹ ਗਜਬ ਹੈ ਦੇਸ਼ ਕਿ ਇੱਥੇ ਦੇਖੋ ਪ੍ਰਧਾਨ ਮੰਤਰੀ ਉਹ ਬਣ ਗਿਆ ਸੀ ਜਿਹਨੇ ਅੱਜ ਤੱਕ ਕਾਉਂਸਲਰ ਦੀ ਚੋਣ ਹੀ ਨਹੀਂ ਲੜੀ। ਇਹ ਤੇ ਫਿਰ ਵੀ ਲੜ ਕੇ ਹਾਰਿਆ ਵਿਚਾਰਾ। ਉਹਨੇ ਤਾਂ ਕਦੇ ਚੋਣ ਲੜੀ ਹੋਈ ਨਹੀਂ ਸੀ, ਚੋਣ ਮੈਦਾਨ 'ਚ ਹੀ ਨਹੀਂ ਉਤਰਿਆ ਤੇ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਚਲਾ ਗਿਆ। ਇੱਥੇ ਹਾਰਿਆ। ਦੇਖੋ ਸਿਮਰਤੀ ਇਰਾਨੀ ਅਮੇਠੀ ਦੇ ਵਿੱਚੋਂ ਬੁਰੀ ਤਰ੍ਹਾਂ ਹਾਰ ਕੇ ਆਈ ਤੇ ਅੱਜ HRD ਮਿਨਿਸਟਰ ਆ। ਅਰੁਣ ਜੇਤਲੀ ਜਿਹਨੂੰ 4 ਦਿਨ ਹੋਸ਼ ਹੀ ਨਹੀਂ ਸੀ ਆਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹੋ ਜਿਹਾ ਕੰਡਪਰ ਨੇ ਮਾਰਿਆ ਸੀ, ਉਹ ਅੱਜ ਦੇਸ਼ ਦੇ ਖਜ਼ਾਨਾ ਮੰਤਰੀ ਹੈ, ਨਾਲ ਡਿਫੈਂਸ ਮਿਨਿਸਟਰ ਵੀ ਹੈ। ਤਾਂ ਇਹ ਹਾਰਿਆਂ ਦਾ ਬਹੁਤ ਮੁੱਲ ਪੈਂਦਾ। ਇਹ ਜਿਹੜਾ ਹਾਰਿਆ ਹੈ ਇਹ ਤੇ ਵਿਚਾਰਾ ਜਿਵੇਂ ਕਹਿ ਲਈਏ ਨਾ ਕਿ ਇੰਨਾ ਅਣਜਾਣ ਰਿਹਾ ਇਸ ਟਿਕਟ ਤੋਂ ਕਿ ਇਹਨੂੰ ਜਦੋਂ ਪੱਤਰਕਾਰਾਂ ਨੇ ਫੋਨ ਕੀਤਾ ਕਿ ਭਾਈ ਤੁਹਾਡੇ ਨਾਂ ਦੀ ਚਰਚਾ ਹੈ, ਪੁਸ਼ਟੀ ਕਰਨ ਵਾਸਤੇ ਜਦੋਂ ਫੋਨ ਕੀਤਾ, ਉਹ ਕਹਿੰਦਾ ਕਿ ਮੈਨੂੰ ਨਹੀਂ ਪਤਾ ਜੀ, ਤੁਸੀਂ ਪਤਾ ਕਰ ਲਓ, ਮੈਨੂੰ ਹਾਲੇ ਤੱਕ ਇਹਦੀ ਕੋਈ ਖਬਰ ਨਹੀਂ ਹੈ। ਸੋ ਇਹ ਜਿਹੜਾ ਸ਼ਵੇਤ ਮਲਿਕ ਹੈ ਅੰਮ੍ਰਿਤਸਰ ਤੋਂ, ਜਿਹੜਾ ਇਹਨਾਂ ਨੇ ਭਾਜਪਾ ਵਾਲਿਆਂ ਨੇ ਮੈਂਬਰ ਲਈ ਆਪਣਾ ਉਮੀਦਵਾਰ ਬਣਾਇਆ, ਤਾਂ ਇਹ ਵੀ ਆਪ ਵੀ ਦੰਗ ਹੈ ਤੇ ਭਾਜਪਾ ਵਾਲੇ ਵੀ ਦੰਗ ਆ। ਉਧਰ ਵੀ ਖਲਬਲੀ ਮੱਚੀ ਹੈ ਕਿਉਂਕਿ ਉਹ ਸੋਚਦੇ ਸੀ ਕਿ ਗੁਣਾ ਜਿਹੜਾ ਕਿਸੇ ਹੋਰ ਤੇ ਪਵੇਗਾ, ਇਹ ਗੁਣਾ ਇਹਦੇ ਤੇ ਡਿੱਗ ਪਿਆ। ਇਹਦੇ ਤੇ ਗੁਣਾ ਇਸ ਕਰਕੇ ਡਿੱਗ ਪਿਆ ਕਿ ਜਿਹੜੀ ਇਹ ਚੋਣ ਹਾਰਿਆ, ਉੱਥੇ ਖੈਰ ਹਾਰਿਆ ਹੀ ਹਾਰਿਆ, ਕਾਉਂਸਲਰ ਦੀ ਚੋਣ ਵੀ ਹਾਰਿਆ ਸੀਗਾ ਇਸ ਵਾਰੀ। ਤਾਂ ਇਹਦਾ ਜਿਹੜਾ ਪਿਤਾ ਸੀ ਬਲਰਾਮ ਜੀ ਦਾਸ ਟੰਡਨ, ਬੜਾ ਮਸ਼ਹੂਰ ਨੇਤਾ ਸੀਗਾ ਭਾਜਪਾ ਦਾ, ਗਵਰਨਰ ਵੀ ਰਿਹਾ ਕਿਸੇ ਬਾਹਰੀ ਸੂਬੇ ਦਾ, ਤੇ ਉਹਦੇ ਜਨਸੰਘੀਆਂ ਨਾਲ ਬਹੁਤ ਜ਼ਿਆਦਾ ਸਬੰਧ ਸੀਗੇ, ਵਧੀਆ ਸੰਘ ਲਈ ਕੰਮ ਕਰਦਾ ਸੀ। ਉਹੀ ਜਿਹੜੀ ਵਿਰਾਸਤ ਹੈ ਅੱਗੇ ਸ਼ਵੇਤ ਮਲਿਕ ਹੋਰਾਂ ਨੇ ਤੋਰੀ ਹੋਈ ਹੈ। ਇਹ ਵੀ ਸੰਘ ਦੀ ਬੜੀ ਸੇਵਾ ਕਰਦੇ ਆ। ਤਾਂ ਉਹ ਸੇਵਾ ਜਿਹੜੀ ਹੈ ਸੰਘ ਨੇ ਉੱਥੋਂ ਹੀ ਕਿਹਾ ਕਿ ਇੱਥੇ ਜਿਹੜੀ ਟਿਕਟ ਹੈ ਜਿਹੜੀ ਰਾਜ ਸਭਾ ਦੀ, ਉਹ ਕਿਸੇ ਜਨਸੰਘੀ ਨੂੰ ਦਿੱਤੀ ਜਾਵੇ। ਤੇ ਫਿਰ ਜਿਹੜੀਆਂ ਸੇਵਾਵਾਂ ਦੇਖੀਆਂ ਗਈਆਂ, ਜਦੋਂ ਉਹਨਾਂ ਦੀ ਬੈਲੈਂਸ ਸ਼ੀਟ ਕੱਢੀ ਗਈ ਤੇ ਇਹਨਾਂ ਦਾ ਜਿਹੜਾ ਤੁੱਕਾ ਲੱਗ ਗਿਆ, ਘਰੇ ਬੈਠਿਆਂ ਨੂੰ ਹੀ ਲਕਸ਼ਮੀ ਜਿਹੜੀ ਮਿਲ ਗਈ। ਦੂਜੇ ਪਾਸੇ ਹਾਰਿਆਂ ਦੀ ਜੇ ਗੱਲ ਚੱਲੀ ਹੈ ਤੇ ਦੂਜੇ ਪਾਸੇ ਉਹ ਕਿਹੜੇ ਜਾਣ ਡਏ ਆ? ਪ੍ਰਤਾਪ ਸਿੰਘ ਬਾਜਵਾ, ਉਹ ਜਿਹੜੇ ਲੱਖਾਂ ਵੋਟਾਂ ਨਾਲ ਹਾਰੇ ਸਨ, ਉਹ ਵੀ ਰਾਜ ਸਭਾ ਨੂੰ ਤੁਰੇ ਜਾਂਦੇ ਆ। ਸ਼ਮਸ਼ੇਰ ਸਿੰਘ ਦੁੱਲੋ, ਜਿਹਨੂੰ ਹੰਸਰਾਜ ਦੇ ਖੰਭ ਕੱਟ ਕੇ, ਹੰਸ ਦੇ ਖੰਭ ਕੱਟ ਕੇ ਜਿਹਨੂੰ ਤੋਰਨ ਲੱਗੇ ਆ, ਉਹ ਦੁੱਲੋ ਨੂੰ ਤੇ ਐਤਕੀ ਇਲੈਕਸ਼ਨ 'ਚ ਦੱਸਦੇ ਘਰਦਿਆਂ ਨੇ ਵੋਟਾਂ ਨਹੀਂ ਪਾਈਆਂ ਉਹਦਿਆਂ ਨੇ, ਉਹ ਵੀ ਰਾਜ ਸਭਾ ਦਾ ਮੈਂਬਰ ਬਣਨ ਨੂੰ ਚੱਲਿਆ। ਸੋ ਇਹੋ ਜਿਹੇ ਕਿਸੇ ਬੜੇ ਅਜੀਬ ਨੇ ਜੀ ਸਿਆਸਤ ਦੇ। ਪਰ ਮੈਨੂੰ ਲੱਗਦਾ ਕਿ ਇਹ ਜਿਹੜੀ ਇੱਕ ਚੋਰ ਮੋਰੀ ਰੱਖੀ ਸੀ ਰਾਜ ਸਭਾ ਦੀ, ਜਦੋਂ ਲੋਕ ਸਭਾ ਹੈਗਾ ਤੇ ਰਾਜ ਸਭਾ ਦਾ ਹੁਣ ਦੇਖੋ ਕੀ ਉਹਦਾ ਰੋਲ ਹੈ, ਮੈਨੂੰ ਤੇ ਸਮਝ ਨਹੀਂ ਆਈ ਇਸ ਕਹਾਣੀ ਦੀ। ਪਰ ਇੱਕ ਬਹੁਤ ਵੱਡਾ ਫਾਇਦਾ ਇਹ ਹੈ ਕਿ ਚੋਰ ਮੋਰੀ ਥਾਨੀ ਲੰਘਾ ਕੇ ਜਿਹੜਾ ਰਹਿ ਜਾਂਦਾ, ਜਿਹੜਾ ਪਿੱਛੇ ਦੌੜ ਦੇ ਵਿੱਚੋਂ ਹਾਰ ਜਾਂਦਾ, ਉਹਨੂੰ ਇੱਧਰ ਦੀ ਲੰਘਾ ਦਿੱਤਾ ਜਾਂਦਾ। ਪਰ ਇਹ ਦੱਸੋ ਕਿ ਜਿਹੜੇ ਨੇਤਾ, ਜਿਹੜਾ ਹੁਣ ਕਾਉਂਸਲਰ
ਜਿਹੜਾ ਕਾਉਂਸਲਰ ਲੋਕਾਂ ਨੇ ਆਪਦੇ ਮੁਹੱਲੇ ਦੇ ਲੋਕਾਂ ਨੇ ਨਕਾਰ ਦਿੱਤਾ, ਆਪਦੇ ਇਲਾਕੇ ਦੇ ਲੋਕਾਂ ਨੇ ਨਕਾਰ ਦਿੱਤਾ, ਉਹ ਰਾਜ ਸਭਾ ਦੇ ਵਿੱਚ ਜਾ ਕੇ ਹੁਣ ਕਾਨੂੰਨ ਬਣਵਾਏਗਾ, ਉਹ ਨੀਤੀਆਂ ਬਣਾਏਗਾ। ਜਿਹੜੇ ਲੋਕਾਂ ਨੇ ਘਰੇ ਬਿਠਾਉਣ ਲਈ ਹਰਾਏ ਆ ਤੇ ਉਹ ਤੁਸੀਂ ਰਾਜ ਸਭਾ 'ਚ ਬਿਠਾ ਰਹੇ ਹੋ। ਕੀ ਇਹ ਵੋਟ ਦੀ ਅਹਿਮੀਅਤ ਨੂੰ ਚੁਣੌਤੀ ਨਹੀਂ ਹੈ? ਜੀ ਗੱਲ ਜਿਹੜੇ ਮੈਂ ਰਿਪੋਰਟ ਪੜ੍ਹਦਾ ਪਿਆ ਸੀ ਕੁਝ ਦਿਨ ਪਹਿਲਾਂ ਤੇ ਦੱਸਦੇ ਕਿ 40% ਰਾਜ ਸਭਾ ਦੇ ਮੈਂਬਰ ਐਤਕੀ ਸੁੱਚੇ ਮੂੰਹ ਮੁੜ ਆਏ। ਉਹਨਾਂ ਨੇ ਇੱਕ ਵੀ ਸਵਾਲ ਨਹੀਂ ਪੁੱਛਿਆ। ਰੇਖਾ ਜੀ ਹੈ, ਉਹ ਸੁਰਖੀ ਬਿੰਦੀ ਲਾ ਕੇ ਚਲੇ ਜਾਂਦੇ ਆ, ਉਹਨੇ ਮੁਸਕਰਾਹਟ ਨਾਲ ਫੋਟੋਆਂ ਖਿਚਾ ਕੇ ਵਾਪਸ ਮੁੜ ਆਉਂਦੇ। ਸਚਿਨ ਤੰਦੂਲਕਰ ਹੈ ਜੀ, ਉਹ ਆਟੋਗ੍ਰਾਫ ਦੇ ਕੇ ਆ ਜਾਂਦੇ, ਉਹਨਾਂ ਤੋਂ ਲੋਕ ਉੱਥੇ ਆਟੋਗ੍ਰਾਫ ਹੀ ਲਈ ਜਾਂਦੇ, ਉਹ ਇਹੀ ਕੰਮ ਕਰਕੇ ਉੱਥੇ ਮੁੜ ਆਉਂਦੇ। ਸੋ ਇਹੋ ਜਿਹੇ ਜਿਹੜੇ ਬਹੁਤ ਉਦਾਹਰਨ ਹੈ। ਪਰ ਇਹ ਮੈਂ ਜਿਵੇਂ ਅੱਗੇ ਕਿਹਾ ਕਿ ਆਜ਼ਮ ਨਗਰੀ ਗਜ਼ਬ ਮੇਰਾ ਦੇਸ਼, ਗਜ਼ਬ ਦੇਸ਼ ਹੈ ਜੀ, ਸਭ ਕੁਝ ਚੱਲਦਾ। ਪਰ ਇਹ ਜਿਹੜੇ ਹਾਰੇ ਆ ਰਾਜ ਸਭਾ ਦੇ ਮੈਂਬਰ ਆ, ਇਹਨਾਂ ਨੂੰ ਹੁਣ ਅਸੀਂ ਹਾਰੇ ਨਹੀਂ ਕਹਿ ਸਕਦੇ। ਇੱਥੇ ਉਹ ਮੈਨੂੰ ਯਾਦ ਆਉਂਦਾ ਜੀ, ਬੇਦਾਰ ਸਾਹਿਬ ਇੱਕ ਸ਼ਾਇਰ ਨੇ, ਬੜਾ ਉਹਨਾਂ ਦਾ ਸ਼ੇਰ ਜਿਹੜਾ ਬੜਾ ਪਿਆਰਾ, ਉਹ ਕਹਿੰਦਾ ਕਿਸੀ ਨਾ ਹੈਲ ਸੇ ਮਤ ਉਲਝ ਐ ਬੇਦਾਰ, ਕਮ ਵਕਤ ਨਾ ਜਾਣੇ ਕਬ ਮਨਿਸਟਰ ਹੋ ਜਾਏ। ਜੀ ਬਿਲਕੁਲ। ਕੁਛ ਹਾਰੇ ਨੇ, ਕੁਛ ਕਰੋੜਾਂ ਦੀਆਂ ਠੱਗੀਆਂ ਮਾਰ ਕੇ ਭੱਜੇ ਨੇ। ਸੋ ਇਹੀ ਰਾਜ ਸਭਾ ਦੇ ਮੈਂਬਰ ਨੇ ਇੱਥੋਂ ਦੀਆਂ ਦੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸੁਪਰੀਮ ਕੋਰਟ ਵੱਲੋਂ ਸਿੱਖ ਕਤਲੇਆਮ ਬਾਰੇ ਪਟੀਸ਼ਨ ਰੱਦ। ਜਦੋਂ ਵੀ ਇਸ ਕਤਲੇਆਮ ਦੀ ਗੱਲ ਚੱਲਦੀ ਹੈ ਨਾ ਜੀ, ਰੂਹ ਕਾਂਪਦੀ ਹੈ, ਸ਼ੁਰੂ ਚੱਲਦੀ ਹੈ ਕਾਲਜੇ ਤੇ ਜੀ ਕਿ ਇਸ ਤਰ੍ਹਾਂ ਦਾ ਇੱਕ ਸਮਾਂ ਗੁਜ਼ਰ ਜਾਣਾ ਔਰ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਹੋਣਾ ਕਿ ਜੇਕਰ ਕੋਈ ਪਟੀਸ਼ਨ ਪੈ ਜਾਂਦੀ ਹੈ ਤਾਂ ਉਹਦੇ ਤੇ ਕੋਈ ਸਾਰਥਕ ਸੁਣਵਾਈ ਵੀ ਨਹੀਂ ਹੋ ਰਹੀ। ਸੁਪਰੀਮ ਕੋਰਟ ਨੇ ਜਿਹੜੀ ਇਹ ਪਟੀਸ਼ਨ ਰੱਦ ਕੀਤੀ ਹੈ, ਇਹ ਸੁਣਵਾਈ ਹੋ ਰਹੀ ਸੀਗੀ। ਜੋ ਦਿੱਲੀ ਕਮੇਟੀ ਹੈ ਉਹਨੇ ਪਟੀਸ਼ਨ ਪਾਈ ਸੀ, ਉਹਦੇ ਤੇ ਇੱਕ ਹੋ ਰਹੀ ਸੀ ਜੋ ਇਹ ਖਾਰਜ ਕੀਤੀ ਗਈ। ਉਹ ਸੁਣਵਾਈ ਜਿਹੜੀ ਹੋ ਰਹੀ ਸੀ ਉਹਦੀ ਪਟੀਸ਼ਨ ਦਾ ਮੁੱਦਾ ਇਹ ਸੀਗਾ, ਦਿੱਲੀ ਕਮੇਟੀ ਨੇ ਕਿਹਾ ਸੀਗਾ ਕਿ ਜਿਹੜੀ SIT ਬਣਾਈ ਗਈ ਹੈ, ਹੁਣ ਆ ਨਵੀਂ SIT ਬਣੀ ਹੈ ਜਿਹੜੀ, ਤਾਂ ਇਹ SIT ਕਈ ਮਾਮਲਿਆਂ 'ਚ ਜਿਹੜੀ ਹੈ FIR ਦਰਜ ਨਹੀਂ ਕਰਦੀ ਪਈ। ਇਹ ਸੱਚ ਹੈ ਬਿਲਕੁਲ, ਕਿਉਂਕਿ ਉਸ ਸਮੇਂ ਵੀ ਇਸ ਤਰ੍ਹਾਂ ਹੋਇਆ ਸੀਗਾ ਜਦੋਂ ਇਹ ਕਤਲੇਆਮ ਵਾਪਰਿਆ। ਉਸ ਤੋਂ ਬਾਅਦ FIR ਪਹਿਲਾਂ ਤੇ ਦਰਜ ਹੀ ਨਹੀਂ ਕੀਤੀਆਂ, ਅਵਲ ਤੇ ਦਰਜ ਹੋਈਆਂ ਨਹੀਂ। ਜੇ ਹੋਈਆਂ ਤੇ ਉਹਨਾਂ ਨੂੰ ਇੰਨਾ ਕਮਜ਼ੋਰ ਰੱਖ ਦਿੱਤਾ ਗਿਆ ਕਿ ਉਹ ਪਹਿਲੇ ਝਟਕੇ 'ਚ ਹੀ ਇਹਨਾਂ ਨੇ ਨਕਾਰ ਦਿੱਤੀਆਂ। ਔਰ ਇੱਕ ਦੁਖਦ ਗੱਲ ਇਹ ਹੈ ਕਿ ਅੱਜ ਮੈਂ ਖੁਦ ਇੱਕ ਇੰਟਰਵਿਊ ਕੀਤਾ ਸੀਗਾ ਇੱਕ ਪੀੜਤ ਨੂੰ, ਤੇ ਸੱਚ ਜਾਣਿਓ ਰੂਹ ਕੰਬ ਗਈ ਸੀ ਜੋ ਉਹਨੇ ਦੱਸਿਆ, ਜੋ ਉਹਦੇ ਘਰ ਨਾਲ ਬੀਤੀ, ਜੋ ਉਹਦੇ ਆਪ ਨਾਲ ਬੀਤੀ। ਤੇ ਉਹਨੇ ਦੱਸੀ ਸੀ ਕਹਾਣੀ ਕਿ ਮੈਂ ਘੱਟੋ ਘੱਟ 12-13 ਵਾਰ ਖੁਦ ਅਦਾਲਤ ਦੇ ਵਿੱਚ ਜਾ ਕੇ ਜੱਜ ਨੂੰ ਜਾ ਕੇ ਗੱਲ ਕਹੀ ਕਿ ਮੇਰਾ ਸਟੇਟਮੈਂਟ ਤਾਂ ਲਓ, ਮੇਰਾ ਬਿਆਨ ਤੇ ਰਿਕਾਰਡ ਕਰੋ। ਉਹ ਉਧਰ ਆਉਂਦੇ ਹੀ ਨਹੀਂ। ਹੁਣ ਦੇਖੋ ਇੱਕ ਪੀੜਤ ਹੈ ਜਿਹੜਾ 67 ਸਾਲ, ਉਦੋਂ ਸ਼ਾਇਦ ਉਹਦੀ ਉਮਰ 32-33 ਸਾਲ, ਹੁਣ 65-66 ਦੇ ਕਰੀਬ ਹੋਏਗੀ, ਤਾਂ ਉਹ ਅੱਜ 65-66 ਦਾ, ਅੱਜ ਤੱਕ ਉਹਦੇ ਬਿਆਨ ਹੀ ਦਰਜ ਨਹੀਂ ਹੋਏ। ਤੇ ਜਿੰਨਾ ਚਿਰ ਨੂੰ ਮੈਨੂੰ ਲੱਗਦਾ ਜੇ ਬਿਆਨ ਦਰਜ ਕਰਨ ਲਈ ਮਿਹਰਬਾਨ ਹੋਈ ਵੀ ਇਹ ਜੁਡੀਸ਼ਰੀ, ਤੇ ਉਦੋਂ ਤੱਕ ਤੇ ਉਹ ਸੰਸਾਰ ਤੋਂ ਕੂਚ ਕਰ ਜਾਣਗੇ। ਖਾਲੀ ਉਹ ਝੋਲੀ, ਇਨਸਾਫ ਤੋਂ ਖਾਲੀ ਝੋਲੀ ਉਹ ਇੱਥੋਂ ਚਲੇ ਜਾਣਗੇ। ਸੋ ਇਹੀ ਟਾਲ ਮਟੋਲ ਵਾਲਾ ਰਵੱਈਆ, ਉਹਦੇ ਖਿਲਾਫ ਹੀ ਇਹਨਾਂ ਨੇ ਪਟੀਸ਼ਨ ਪਾਈ ਸੀਗੀ। ਉਹ ਪਟੀਸ਼ਨ ਹੈ ਜਿਹੜੀ ਖਾਰਜ ਕਰ ਦਿੱਤੀ ਅਦਾਲਤ ਨੇ। ਇਹ ਕਿਹਾ ਕਿ ਇਹ ਜ਼ਰੂਰੀ ਨਹੀਂ, ਇਹਨਾਂ ਨੇ ਪਟੀਸ਼ਨ ਪਾਈ ਸੀਗੀ ਕਿ ਮੋਨੀਟਰਿੰਗ ਕੀਤੀ ਜਾਵੇ, ਜੋ SIT ਕੰਮ ਕਰਦੀ ਪਈ ਹੈ ਉਹਦੀ ਸਾਰੀ ਦੇਖ ਰੇਖ ਅਦਾਲਤ ਕਰੇ। ਤਾਂ ਇਹਨਾਂ ਨੇ ਕਿਹਾ ਕਿ ਇਹ ਜ਼ਰੂਰਤ ਨਹੀਂ, ਇਹ 30 ਸਾਲ ਪੁਰਾਣਾ ਮਸਲਾ ਜਿਹੜਾ, ਉਹ 32 ਸਾਲ ਤੋਂ ਮਸਲਾ ਜਿਹੜਾ ਲਟਕਦਾ ਆ ਰਿਹਾ, ਤਾਂ ਇਹ ਜ਼ਰੂਰਤ ਨਹੀਂ ਕਿ ਅਦਾਲਤ ਇਹਦੀ ਜਿਹੜੀ ਹੈ ਉਹ ਪੈਰਵਾਈ ਕਰੇ, ਅਦਾਲਤ ਇਹਦੀ ਦੇਖ ਰੇਖ ਕਰੇ। ਔਰ ਦੂਜੀ ਗੱਲ, ਇਹਨਾਂ ਨੇ ਦਿੱਲੀ ਕਮੇਟੀ ਵਾਲਿਆਂ ਨੇ ਇੱਕ ਤੱਥ ਜਿਹੜੇ ਆ ਉਹ ਵਿੱਚ ਮੈਂਸ਼ਨ ਕੀਤੀ ਸੀਗੀ, ਉਹ ਇਹਨਾਂ ਨੇ ਐਡ ਕੀਤੀ ਸੀਗੀ। ਉਹ ਇਹ ਸੀਗੀ ਕਿ ਇਹਨਾਂ ਨੇ ਲਿਖਿਆ ਸੀਗਾ ਕਿ ਇਸ ਸਿਸਟਮ ਤੋਂ ਪੀੜਤਾਂ ਦਾ ਜਿਹੜਾ ਭਰੋਸਾ ਉੱਠ ਚੁੱਕਾ ਹੈ, ਇਸ ਕਰਕੇ ਸੁਪਰੀਮ ਕੋਰਟ ਜਿਹੜੀ ਹੈ ਇਸ ਮੁੱਦੇ 'ਚ ਦਖਲ ਦੇਵੇ। ਤੇ ਸੁਪਰੀਮ ਕੋਰਟ ਦੀ ਜਿਹੜੀ ਟਿੱਪਣੀ ਆਈ, ਸੱਚ ਜਾਣਿਓ ਉਹ ਕਪਾਟ ਖੁੱਲਣ ਵਾਲੀ ਹੈ, ਉਹ ਕੰਨ ਖੋਲਣ ਵਾਲੀ ਹੈ। ਉਹ ਕੀ ਆਈ? ਉਹਨੇ ਕਿਹਾ ਕਿ ਜੇ ਸੱਚਮੁੱਚ ਇਸੇ ਤਰ੍ਹਾਂ ਹੀ ਹੈ ਤਾਂ ਤੁਸੀਂ ਸੁਪਰੀਮ ਕੋਰਟ ਦੀ ਥਾਂ ਇਸ ਮੁੱਦੇ ਨੂੰ ਸਹੀ ਥਾਂ ਤੇ ਉਠਾਓ। ਸੁਪਰੀਮ ਕੋਰਟ ਦੇਸ਼ ਦੀ ਸਰਵਉੱਚ ਅਦਾਲਤ ਇਹ ਕਹਿ ਰਹੀ ਹੈ ਪਟੀਸ਼ਨਰ ਨੂੰ ਕਿ ਜੇ ਤੁਹਾਨੂੰ ਲੱਗਦਾ ਤਾਂ ਠੀਕ ਹੈ, ਤੁਸੀਂ ਇਸ ਮੁੱਦੇ ਨੂੰ ਸਹੀ ਥਾਂ ਤੇ ਉਠਾਓ। ਫਿਰ ਹੁਣ ਦੇਖੋ, ਕਿਸੇ ਮੁਲਕ ਦੀ, ਕਿਸੇ ਵੀ ਕਾਨੂੰਨੀ ਵਿਵਸਥਾ ਦੀ ਸਭ ਤੋਂ ਉੱਚੀ ਥਾਂ
ਸਭ ਤੋਂ ਵੱਡੀ ਥਾਂ ਇਹ ਕਹਿ ਦੇਵੇ ਕਿ ਤੁਸੀਂ ਕਿਸੇ ਹੋਰ ਥਾਂ ਤੇ ਚਲੇ ਜਾਓ, ਤੇ ਮੈਂ ਕਹਿੰਦਾ ਫਿਰ ਹੋਰ ਥਾਂ ਤੇ ਇਹ ਬਚਦੀ ਹੈ ਜਾਂ ਤੇ ਕਿਸੇ ਸਮੁੰਦਰ 'ਚ ਚਲੇ ਜਾਣ, ਕਿਸੇ ਡੂੰਘੇ ਸਮੁੰਦਰ 'ਚ ਚਲੇ ਜਾਣ, ਜਾਂ ਕਿਸੇ ਉਹ ਮੰਤਰੀ ਕੋਲ ਚਲੇ ਜਾਣ ਜਿਹੜਾ 300 ਕਰੋੜ ਦਾ ਘੁਟਾਲਾ ਕਰਕੇ ਮੰਤਰੀ ਪਦ ਤੇ ਬੈਠਾ, ਤੇ ਜਾਂ ਉਹਨਾਂ ਥਾਣੇਦਾਰਾਂ ਕੋਲ ਚਲੇ ਜਾਣ ਜਿਨ੍ਹਾਂ ਨੇ ਉਦੋਂ 1984 ਚ ਜਿਹੜੇ ਪੀੜਤ ਲਿਖਾਉਣ ਆਏ ਸੀ, ਠੁੱਡੇ ਮਾਰ ਕੇ ਭਜਾਏ ਸੀ। ਹੋਰ ਤੇ ਕੋਈ ਥਾਂ ਰਹਿ ਨਹੀਂ ਗਈ, ਹੋਰ ਤੇ ਸਾਰੀਆਂ ਥਾਵਾਂ ਤੇ ਜਾਏ, ਹੋਰ ਕੋਈ ਥਾਂ ਰਹਿੰਦੀ ਨਹੀਂ। ਸੋ ਇਹ ਜਿਹੜੀ ਜੁਡੀਸ਼ਰੀ ਦੀ ਟਿੱਪਣੀ ਹੈ, ਬਿਲਕੁਲ ਜਿੱਦਾਂ ਕਹਿ ਲਈਏ ਕਿ ਜਿਹੜੀ ਬਚੀ ਖੁਚੀ ਆਸ ਸੀ, ਜਿਵੇਂ ਵੈਸੇ ਕਹਿੰਦੇ ਹੁੰਦੇ ਆ ਹੋਪ ਸਭ ਤੋਂ ਵੱਡੀ ਤੋਪ, ਪਰ ਇਸ ਟਿੱਪਣੀ ਤੋਂ ਵੇਖ ਕੇ ਮੈਨੂੰ ਲੱਗਦਾ ਕਿ ਹੋਪ ਸਭ ਤੋਂ ਵੱਡੀ ਤੋਪ, ਪਰ ਇਸ ਜੁਡੀਸ਼ਰੀ ਦੇ ਅੱਗੇ ਫਲॉप ਜੀ। ਤੇ ਫਿਰ ਜਦੋਂ ਕੋਈ ਆਪਣੇ ਵੱਖਰੇ ਘਰ ਦੀ ਗੱਲ ਕਰਦਾ ਆ, ਵੀ ਜਦੋਂ ਇਹ ਚੀਜ਼ਾਂ ਸਾਰੇ ਜਾਣੇ ਸਾਹਮਣੇ ਲੈ ਕੇ ਆਉਂਦੇ ਆ, ਤਾਂ ਫਿਰ ਉਹਨਾਂ ਨੂੰ ਕਹਿੰਦੇ ਆ ਵੀ ਇਹ ਤਾਂ ਦੇਸ਼ ਧਰੋਹ ਵਾਲੀਆਂ ਗੱਲਾਂ ਕਰਦੇ ਆ, ਵੀ ਜਿੱਥੇ ਦੇਸ਼ 'ਚ ਰਹਿੰਦੇ ਜਦੋਂ ਉੱਥੇ ਇਨਸਾਫ ਹੀ ਨਹੀਂ ਦੇ ਰਹੇ ਤਾਂ ਬੰਦਾ ਉੱਥੇ ਰਹੂਗਾ ਕਿੱਦਾਂ, ਕਰੂਗਾ ਕੀ ਉੱਥੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਪੰਜਾਬ ਪੁਲਿਸ ਹਥਿਆਰਾਂ ਦੀ ਥਾਂ ਅਤੇ ਦੇ ਰਹੀ ਹੈ ਗੱਡੀਆਂ ਨੂੰ ਪਹਿਲ। ਪੰਜਾਬ ਪੁਲਿਸ ਵੀ ਹੁਣ ਸਾਡੇ ਮੰਤਰੀਆਂ ਸੰਤਰੀਆਂ ਦੇ ਪਦ ਚਿੰਨ੍ਹਾਂ ਤੇ ਚੱਲ ਪਈ ਹੈ। ਇਹ ਕਰੋਲਾ ਗੱਡੀਆਂ, ਇਹ ਫੋਰਚੂਨਰ ਗੱਡੀਆਂ ਖਰੀਦਣ ਨੂੰ ਫਿਰਦੇ ਆ, ਤੇ ਉਹਨਾਂ ਨੇ ਕਿਹਾ ਕਿ ਸਾਨੂੰ ਕਿਉਂ ਨਹੀਂ ਲੋੜ, ਅਸੀਂ ਵੀ ਤੇ ਅਕਸਰ ਤੁਹਾਡੇ ਪਹਿਰੇ ਤੇ ਰਹਿਣਾ, ਤਾਂ ਗੱਡੀਆਂ ਸਾਨੂੰ ਵੀ ਚਾਹੀਦੀਆਂ। ਇਹ ਥੋੜੀ ਚੱਲੇਗਾ ਕਿ ਇੱਕ ਕੋਲ ਜਿਹੜੀ ਹੈ ਫੋਰਚੂਨਰ ਹੋਵੇ ਤੇ ਦੂਜਾ ਟੁੱਟੀ ਜੀ ਅੰਬੈਸਡਰ ਤੇ ਚੜਿਆ ਹੋਵੇ, ਗੱਲ ਨਹੀਂ ਬਣਦੀ। ਉਹ ਕਹਿੰਦੇ ਬਰਾਬਰ ਹੀ ਹੈ, ਅਸੀਂ ਤੁਹਾਡੇ ਨਾਲ ਹੀ ਰਹਾਂਗੇ, ਵੰਜ ਬਰਾਬਰ ਹੀ ਕੱਢ ਕੇ ਰੱਖਾਂਗੇ, ਸੋ ਗੱਡੀਆਂ ਅਸੀਂ ਵੀ ਨਵੀਆਂ ਲਵਾਂਗੇ। ਹੁਣ ਇਹਨਾਂ ਨੇ ਤਕਰੀਬਨ 550 ਖਰੀਦ ਲਏ ਆ ਨਵੇਂ ਵਾਹਨ, ਔਰ 467 ਜਿਹੜੇ ਆ ਹੋਰ ਖਰੀਦਣ ਜਾ ਰਹੇ ਆ। 30 ਕਰੋੜ ਤੋਂ ਉੱਤੇ ਦੇ ਫੰਡ ਇਹਨਾਂ ਨੇ ਆਪਣੇ ਇਹਨਾਂ ਨਵੇਂ ਵਾਹਨ ਅਤੇ ਜਿਹੜੇ ਆ ਖਰਚ ਕਰਨੇ ਆ, ਜਿਹਦੇ 'ਚ ਟੋਇਟਾ ਫੋਰਚੂਨਰ ਵੀ ਹੈ, ਇਨੋਵਾ ਵੀ ਹੈ, ਸਵਿਫਟ ਡਿਜ਼ਾਇਰ ਵੀ, ਕਈ ਹੈ ਜੀ, ਮੈਨੂੰ ਤੇ ਨਾ ਹੀ ਨਹੀਂ ਆਉਂਦੇ। ਔਰ ਇਹ ਜਿਹੜਾ ਪੈਸਾ ਸਾਰਾ ਕੇਂਦਰ ਤੋਂ ਆਇਆ ਹੋਇਆ। ਕੇਂਦਰ ਹਮੇਸ਼ਾ ਪੈਸਾ ਦਿੰਦਾ ਕਿ ਪੁਲਿਸ ਪ੍ਰਬੰਧਾਂ ਦੇ ਸੁਧਾਰਾਂ ਦੇ ਵਿੱਚ ਜਿਹੜਾ ਇੱਕ ਕੋਈ ਮੁਕਾਮ ਜਿਹੜਾ ਨਵਾਂ ਸਿਰਜਿਆ ਜਾਵੇ, ਕੋਈ ਨਵੀਂ ਪਹਿਲ ਕਦਮੀ ਹੋਵੇ, ਉਹਦੇ ਲਈ ਹਰੇਕ ਸਾਲ ਫੰਡ ਆਉਂਦੇ ਆ। ਤੇ 2012-13 ਤੋਂ ਹੁਣ ਤੱਕ ਜਿਹੜਾ ਇਹ ਫੰਡ ਹੈ ਤਕਰੀਬਨ 94 ਕਰੋੜ ਦਾ ਆਇਆ ਪੁਲਿਸ ਨੂੰ, ਕਿ ਆਧੁਨਿਕੀਕਰਨ ਤੁਸੀਂ ਆਪਦਾ ਕਰ ਲਓ, ਆਪਣੇ ਆਪ ਨੂੰ ਤੁਸੀਂ ਮੋਡੀਫਾਈਡ ਕਰ ਲਓ, ਆਪਣੇ ਆਪ ਨੂੰ ਤੁਸੀਂ ਹਾਣੀ ਕਰ ਲਓ, ਸਮੇਂ ਦੇ ਟੈਕਨੀਕ ਦੇ ਪੱਧਰ ਤੇ ਤੁਸੀਂ ਉੱਚੇ ਹੋ ਜਾਓ। ਪਰ ਇਹ ਜਿਹੜਾ ਫੰਡ ਆ, ਇਹਦੇ ਚੋਂ ਜਿਹੜਾ 55 ਕਰੋੜ ਦਾ ਫੰਡ ਆ, ਉਹਦਾ ਹਾਲੇ ਤੱਕ ਇਹਨਾਂ ਨੇ ਵਰਤੋਂ ਵਾਲਾ ਸਰਟੀਫਿਕੇਟ ਹੀ ਜਮ੍ਹਾਂ ਨਹੀਂ ਕਰਵਾਇਆ। ਹੁਣ ਦੂਜਾ ਜਿਹੜਾ ਰਹਿੰਦਾ 38 ਕਰੋੜ ਦਾ, ਉਹਦੇ 20 ਦਿਨ ਰਹਿ ਗਏ, ਇਹਨਾਂ ਨੇ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੈ, ਨਹੀਂ ਤਾਂ ਗ੍ਰਾਂਟ ਵਾਪਸ ਮੰਗ ਲੈਣਗੇ। ਹੁਣ ਇਹਨਾਂ ਨੂੰ ਇਹ ਫਿਕਰ ਪਿਆ ਕਿ ਜਲਦੀ ਇਹ ਜਿਹੜਾ 38 ਕਰੋੜ ਇਹਨੂੰ ਬਿਲੇ ਲਾ ਦਈਏ, ਇਸ ਕਰਕੇ ਹੁਣ ਧੜ ਜਿਹੜੀਆਂ ਇਹ ਗੱਡੀਆਂ ਖਰੀਦਣ ਲੱਗ ਪਿਆ ਜੀ। ਹੁਣ ਜਿਹੜਾ ਪੈਸਾ ਸੁਧਾਰਾਂ ਲਈ ਆਇਆ, ਆਧੁਨਿਕੀਕਰਨ ਲਈ ਆਇਆ, ਤਕਨੀਕ ਵਿਕਸਿਤ ਕਰਨ ਲਈ ਆਇਆ, ਉਹ ਸਿਰਫ ਗੱਡੀਆਂ ਤੇ ਖਰਚ ਕੀਤਾ ਜਾ ਰਿਹਾ। ਤੁਹਾਨੂੰ ਯਾਦ ਹੋਏਗਾ ਜਦੋਂ ਦੀਨਾਨਗਰ ਤੇ ਹਮਲਾ ਹੋਇਆ ਸੀਗਾ, ਤੇ ਇੱਕ ਗੱਲ ਨਵੀਂ ਸਾਹਮਣੇ ਨਿਕਲ ਕੇ ਆਈ ਸੀ ਕਿ ਪੰਜਾਬ ਪੁਲਿਸ ਦੇ ਕੋਲ ਜਿਹੜੇ ਹਥਿਆਰ ਨੇ ਉਹ ਅੱਧਿਓਂ ਜ਼ਿਆਦਾ ਨਕਾਰੇ ਨੇ। ਜਿਹੜੇ ਪੁਰਾਣੇ ਹਥਿਆਰ ਆ, ਜਿਹੜੇ ਜਿਵੇਂ 303 ਰਫਲਾਂ, ਇਹੋ ਜਿਹੇ ਹਥਿਆਰ ਆ, ਜਿਹੜੇ ਵਧੀਆ ਹਥਿਆਰ ਆ, ਉਹ ਨਕਾਰੇ ਆ। ਸੋ ਉਦੋਂ ਬੜੇ ਜ਼ੋਰ ਸ਼ੋਰ ਨਾਲ ਮੁੱਦਾ ਉੱਠਿਆ ਸੀ। ਇਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਸੀਗਾ ਕਿ ਅਸੀਂ ਜਲਦੀ ਇਹਨਾਂ ਨੂੰ ਹਾਈਟੈਕ ਕਰ ਦਿਆਂਗੇ, ਨਵੇਂ ਹਥਿਆਰਾਂ ਨਾਲ ਲੈਸ ਕਰ ਦਿਆਂਗੇ, ਬੁਲਟ ਪ੍ਰੂਫ ਟਰੈਕਟਰ ਲੈ ਆਵਾਂਗੇ, ਉਹ ਕਰ ਦਾਂਗੇ, ਯੋ ਕਰ ਦਾਂਗੇ। ਪਰ ਸੱਚ ਇਹਨਾਂ ਨੇ ਕੀਤਾ ਕੱਖ ਵੀ ਨਹੀਂ। ਸੀਮੈਂਟ ਦੇ ਮੋਰਚੇ ਬਣਾਏ ਸੀ ਪਿੱਛੇ ਜੇ ਜਦੋਂ ਅਟੈਕ ਹੋਇਆ ਪਠਾਨਕੋਟ, ਤੇ ਸੀਮੈਂਟ ਦੇ ਮੋਰਚੇ ਬਠਿੰਡੇ ਬਣਾਉਣ ਲਈ ਇਹਨਾਂ ਨੂੰ ਦਾਨੀਆਂ ਦੇ ਘਰਾਂ ਦੇ ਕੁੰਡੇ ਖੜਕਾਉਣੇ ਪਏ, ਫੰਡ ਇਕੱਠਾ ਕਰਨਾ ਪਿਆ ਉੱਥੋਂ ਦੇ ਵਪਾਰੀਆਂ ਕੋਲੋਂ ਉਹ ਸੀਮੈਂਟ ਦੇ ਮੋਰਚੇ ਬਣਾਉਣ ਲਈ। ਹਾਲ ਇਹ ਹੈ ਕਿ ਕਈ ਥਾਣਿਆਂ ਦੇ ਵਿੱਚ ਡੰਡੇ ਹੈ ਨਹੀਂ, ਥਾਣਿਆਂ ਦੇ ਵਿੱਚ ਡੰਡੇ ਡਾਂਗਾ ਵੀ ਹੈ ਨਹੀਂ ਇਹਨਾਂ ਦੇ ਕੋਲ। ਜੇ ਕੋਈ ਆ ਜਾਵੇ ਤੇ ਫਿਰ ਇਹਨਾਂ ਦੇ ਕੋਲ ਦੋਵੇਂ ਹੱਥ ਹੈ, ਉਹਨੂੰ ਜੋੜ ਦੇਣ, ਹੋਰ ਤੇ ਕੁਛ ਵੀ ਨਹੀਂ ਹੈ। ਪਰ ਬਾਵਜੂਦ ਇਸ ਦੇ ਜਦੋਂ ਪੈਸਾ ਹੈ, ਹਥਿਆਰ ਖਰੀਦਣ ਦੀ ਥਾਂ ਜਾਂ ਆਪਣਾ ਪ੍ਰਬੰਧ ਹੈ ਜਿਹੜਾ ਹੋਰ ਚੱਕਾ ਚੌਬੰਦ ਕਰਨ ਦੀ ਥਾਂ ਤੇ ਉਹ ਗੱਡੀਆਂ ਖਰੀਦਣ ਦੇ ਰਾਹ ਤੇ ਆ। ਗੱਡੀਆਂ ਵਾਲਾ ਕਲਚਰ ਸ਼ਾਇਦ VIP ਕਲਚਰ ਹੈ ਜਿਹੜਾ, ਉਹ ਇਹਨਾਂ ਨੂੰ ਵੀ ਪਿਆਰਾ। ਸੋ ਹਥਿਆਰ ਦੀ ਥਾਂ ਤੇ ਕਾਰ ਚੱਲਦੀ ਪਈ ਹੈ। ਇਹ ਕਾਰ ਹੁਣ ਅੱਗੇ ਕਿਹੋ ਜਿਹਾ ਕਾਰ ਵਿਹਾਰ ਕਰੇਗੀ, ਇਹ ਸਮਾਂ ਹੀ ਦੱਸੇਗਾ। ਜੀ ਬਿਲਕੁਲ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤੇ ਤੁਸੀਂ ਦੱਸਿਆ ਵੀ ਡੰਡੇ ਨਹੀਂ ਹੈਗੇ, ਪਤਾ ਨਹੀਂ ਜੇ ਕੋਈ ਆ ਜਾਏ ਤਾਂ ਕੀ ਬਣੂਗਾ। ਤੇ ਇੱਕ ਕਹਿੰਦੇ ਜੀ ਥਾਣੇ ਦੇ ਵਿੱਚ ਭੂਤ ਦੇਖਦੇ ਆ ਪੁਲਿਸ ਵਾਲਿਆਂ ਨੂੰ, ਤੇ ਪਸੀਨੇ ਛੁੱਟੀ ਜਾਂਦੇ ਉਹਨਾਂ ਦੇ।
ਜਦੋਂ ਹਥਿਆਰ ਦੀ ਥਾਂ ਤੇ ਕਾਰ ਖਰੀਦਣੀ ਤੇ ਫਿਰ ਭੂਤਾਂ ਨੇ ਤਾਂ ਮਾਰ ਕਰਨੀ ਹੈ ਨਾ ਜੀ। ਜਦੋਂ ਤੁਹਾਡੇ ਕੋਲ ਹੁਣ ਸੰਦ ਸਮਾਨ ਹੀ ਹੈ ਨਹੀਂ ਤਾਂ ਫਿਰ ਭੂਤ ਵੀ ਆਉਣਗੇ, ਕਿਉਂਕਿ ਵੈਸੇ ਤੇ ਡਰਦੇ ਜਿਹੜੇ ਇਹਨਾਂ ਦੇ ਕੋਲ ਤੇ ਜਿਹੜੇ ਫਰਿਸ਼ਤੇ ਵੀ ਨਹੀਂ ਲੰਘਦੇ ਇਹਨਾਂ ਦੇ ਨੇੜ ਦੇ, ਪਰ ਭੂਤ ਹੈ ਜਿਹੜੇ ਉਹ ਹੁਣ ਪਤਾ ਨਹੀਂ ਕਿਸ ਤਰੀਕੇ ਦੇ ਭੂਤ ਆ ਕਿ ਉਹ ਇਹਨਾਂ ਦੇ ਥਾਣਿਆਂ ਨੂੰ ਆ ਕੇ ਚੰਬੜ ਗਏ ਆ। ਇਹ ਜਲੰਧਰ ਸ਼ਹਿਰ ਦੀ ਘਟਨਾ ਜੀ, 3 ਨੰਬਰ ਥਾਣੇ ਦੀ। ਉਹ ਦੱਸਦੇ ਆ ਕਿ ਉੱਥੇ ਜਿਹੜੇ ਇੰਚਾਰਜ ਤੋਂ ਲੈ ਕੇ ਕਰਮਚਾਰੀ ਤੱਕ ਉਹਨਾਂ ਨੂੰ ਸਾਰਿਆਂ ਨੂੰ ਭੂਤ ਨਜ਼ਰ ਆਉਂਦਾ ਹੈ। ਤੇ ਵੀਰਵਾਰ ਇਹ ਜਿਹੜਾ ਲੰਘਿਆ, ਵੀਰਵਾਰ ਕੱਲ, ਇਹ ਬੜੀ ਚਰਚਾ ਰਹੀ। ਤੇ ਦੱਸਦੇ ਆ ਜਿਹੜਾ ਉੱਥੋਂ ਦਾ ਇੰਚਾਰਜ ਆ ਉਸ ਥਾਣੇ ਦਾ, ਉਹਨੇ ਉੱਥੇ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ ਵਿੱਚੇ ਥਾਣੇ ਦੇ, ਉਹ ਦੀਵਾ ਲਾਉਣ ਲਈ ਕਿ ਭਾਈ ਇਹ ਤਾਂ ਕੋਈ ਜਗ੍ਹਾ ਜਿਹੜੀ ਬੜੀ ਕਰੜੀ ਹੈ, ਜਿਵੇਂ ਆਪਣੇ ਪੰਜਾਬ 'ਚ ਆਮ ਹੀ ਕਹਿ ਦਿੰਦੇ ਆ ਕਿ ਕੋਈ ਡਿੱਗ ਕੇ ਤਿਲਕ ਜਾਵੇ ਤੇ ਉੱਥੇ ਕਹਿ ਦਿੰਦੇ ਥਾਂ ਬੜੀ ਕਰੜੀ ਹੈ। ਜੇ ਕੋਈ ਉੱਤੋਂ ਮਾੜਾ ਮੋਟਾ ਆ ਕੇ ਹੋਣੀ ਕਿਸਮਤ ਨੂੰ ਆ ਕੇ ਇੱਕ ਹੋਰ ਡਿੱਗ ਪਵੇ ਤੇ ਉੱਥੇ ਤੇ ਕਈ ਵਾਰ ਮੈਂ ਵੇਖਿਆ ਉੱਥੇ ਤੇ ਜਾਦੂ ਮੰਤਰ ਜਿਹੜੇ ਜਾਂ ਧਾਰਮਿਕ ਕਿਰਿਆਵਾਂ ਉੱਥੇ ਕਰਨੀਆਂ ਸ਼ੁਰੂ ਕਰ ਦਿੰਦੇ ਆ। ਸੜਕਾਂ ਤੇ ਪਾਠ ਰੱਖੇ ਮੈਂ ਆਮ ਦੇਖੇ ਆ ਜੀ, ਤਾਂ ਉਹ ਜਿੱਥੇ 2 ਐਕਸੀਡੈਂਟ ਹੋ ਜਾਂਦੇ ਉਹ ਕਹਿੰਦੇ ਜੀ ਥਾਂ ਭਾਰੀ ਹੋ ਗਈ ਹੈ। ਸੋ ਇਹ ਇਸ ਤਰ੍ਹਾਂ ਦਾ ਹੈ। ਤਾਂ ਉਹ ਪੁਲਿਸ ਨੇ ਆਪਣੇ ਉੱਥੇ ਜਗ੍ਹਾ ਬਣਾ ਦਿੱਤੀ ਕਿ ਦੀਵਾ ਬੱਤੀ ਕਰਾਂਗੇ, ਪਰ ਜਿਹੜੇ ਆਸ-ਪਾਸ ਦੇ ਲੋਕ ਸੀ ਉਹਨਾਂ ਨੇ ਆ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਭਾਈ ਇਸ ਤਰ੍ਹਾਂ ਨਹੀਂ, ਥਾਣਾ ਜਿਹੜਾ ਉਹ ਸਾਰਿਆਂ ਦਾ ਸਾਂਝਾ ਹੈ, ਸਾਰਿਆਂ ਨੇ ਇੱਥੇ ਆ ਕੇ ਆਉਣਾ ਹੈ। ਕਿਸੇ ਨੇ ਉਸ ਕੰਮ 'ਚ ਫਸ ਜਾਣਾ, ਕਿਸੇ ਨੇ ਉਸ ਕੰਮ 'ਚ ਫਸ ਜਾਣਾ, ਯਾਨੀ ਆਉਣਾ ਸਾਰਿਆਂ ਨੇ ਇੱਥੇ ਹੈ। ਇਸ ਕਰਕੇ ਇਹ ਕੰਮ ਤੁਸੀਂ ਨਾ ਕਰੋ। ਇਹ ਜਿਹੜੀ ਦੀਵਾ ਜੋਤ ਵਾਲਾ ਤੁਸੀਂ ਕੰਮ ਕਰਨਾ ਇਹ ਆਪਣੇ ਘਰਾਂ 'ਚ ਕਰ ਲਓ। ਉਸ ਤੋਂ ਬਾਅਦ ਜਦੋਂ ਅਫਸਰਾਂ ਤੱਕ ਗੱਲ ਗਈ ਉਹਨਾਂ ਨੇ ਨਕਾਰ ਦਿੱਤੀ, ਪਰ ਅੱਜ ਸ਼ਾਮ ਆਉਂਦਿਆਂ ਉਸੇ ਥਾਣੇ ਦੇ ਵਿੱਚ ਗੋਲੀ ਚੱਲ ਗਈ। ਹੁਣ ਗੋਲੀ ਚੱਲ ਗਈ, ਉਹ ਕਹਿੰਦੇ ਜੀ ਫਿਰ ਕਿ ਜਿਵੇਂ ਉਹ ਸਗੋਂ ਪੁਲਿਸ ਵਾਲਿਆਂ ਦਾ ਕੰਮ ਜਿਹੜਾ ਸੀਗਾ ਉਹ ਕਰੜਾ ਹੋ ਗਿਆ। ਉਹ ਕਹਿੰਦੇ ਵੇਖਿਆ ਜੀ ਤੁਹਾਨੂੰ ਕਿਹਾ ਸੀ ਨਾ ਜਗ੍ਹਾ ਬਣਾ ਲਈਏ, ਆਹ ਗੋਲੀ ਜਿਹੜੀ ਚੱਲ ਗਈ ਆਪਣੇ ਆਪ ਹੀ ਚੱਲ ਗਈ ਹੈ। ਸੋ ਇਹੋ ਜਿਹੇ ਅੰਧ ਵਿਸ਼ਵਾਸ ਹੈ ਜਿਹੜੇ ਉਹ ਪੁਲਿਸ ਵੀ ਉਹਦੇ ਤੋਂ ਅਛੂਤੀ ਨਹੀਂ ਹੈ। ਪਰ ਵੈਸੇ ਵਾਰੇ ਜਾਈਏ ਕਿ ਇਹ ਤੇ ਭੂਤ ਕੱਢਦੇ ਆ ਲੋਕਾਂ ਦੇ। ਇੱਥੇ ਜਦੋਂ ਰਾਤ ਨੂੰ ਪਟਾ ਫੜਦੇ ਤੇ ਜਿਹੜੇ ਭੂਤ ਚੰਬੜੇ ਹੁੰਦੇ ਲੋਕਾਂ ਨੂੰ ਉਹ ਨਿਕਲ ਜਾਂਦੇ, ਪਰ ਇਹਨਾਂ ਨੂੰ ਚੰਬੜ ਕੇ ਭੂਤ ਵਿਚਿੱਤਰ ਜੀ ਗੱਲ ਆ। ਪਰ ਇਹ ਹੁਣ ਪੁਲਿਸ ਵਾਲਿਆਂ ਨੂੰ ਚਾਹੀਦਾ ਕਿ ਉਹ ਆਪਣੇ ਆਪ ਨੂੰ ਇੰਨਾ ਵੀ ਨਰਮ ਨਾ ਰੱਖਣ ਕਿ ਆ ਕੇ ਲੱਡੂ ਜੇ ਭੂਤ ਉਹਨਾਂ ਨੂੰ ਚੰਬੜ ਜਾਣ, ਕਿਉਂਕਿ ਇਹ ਲੋਕ ਤੇ ਇਹਨਾਂ ਤੋਂ ਡਰਦੇ ਪਾਸੇ ਨੂੰ ਜਾਂਦੇ। ਜੇ ਇਹਨਾਂ ਨੂੰ ਭੂਤ ਚੰਬੜ ਲੱਗ ਪਏ ਤੇ ਫਿਰ ਲੋਕਾਂ ਦਾ ਡਰ ਹੈ ਜਿਹੜਾ ਉਹ ਲੈ ਜਾਏਗਾ। ਜੀ ਬਿਲਕੁਲ ਜੀ, ਕਿਸੇ ਦੇ ਪੁਰਾਣੇ ਕੱਢੇ ਭੂਤ ਹੀ ਸ਼ਾਇਦ ਉੱਥੇ ਤੁਰੇ ਫਿਰਦੇ ਹੋਣ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਵਿਧਾਨ ਸਭਾ ਅੰਦਰ ਲਾਇਬ੍ਰੇਰੀ ਬਿੱਲ ਲਿਆਉਣ ਦੀ ਮੰਗ ਉੱਠਣ ਲੱਗੀ। 12 ਕੋਹ ਤੇ ਦੀਵਾ ਬਲਦਾ ਜੀ। ਮੇਰੇ ਕਹਿਣ ਦੀ ਮੁਰਾਦ ਇਹ ਹੈ ਕਿ ਕਿਤੇ ਕਿਤੇ ਚੰਗੇ ਤੇ ਸੂਝਵਾਨ ਲੋਕ ਹੈ ਨੇ ਪੰਜਾਬ ਦੇ ਵਿੱਚ ਜਿਹੜੇ ਸੋਚਦੇ ਨੇ। ਇਹ ਸਿਆਸਤ ਤੇ ਸੋਚਦੀ ਆ। ਇਹਨਾਂ ਨੇ ਮਤਾ ਪਾ ਦਿੱਤਾ SYL ਦਾ ਮੁੱਦਾ ਜਿਹੜਾ ਸਾਡੇ ਗਲ 'ਚ ਲਟਕਿਆ ਸੱਪ, ਇੱਕ ਵਾਰੀ ਨੂੰ ਲਾ ਕੇ ਸੁੱਟੋ, ਫਿਰ ਜਦੋਂ ਆਏਗਾ ਫਿਰ ਵੇਖਾਂਗੇ। ਉਹ ਅੱਜ ਦੀ ਸੋਚਦੇ ਆ। ਪਰ ਕੁਝ ਲੋਕ ਨੇ, ਚੇਤਨ ਲੋਕ ਨੇ, ਜਿਹੜੇ ਕੱਲ ਦੀ ਸੋਚਦੇ ਆ ਕਿ ਆਉਣ ਵਾਲੀ ਪੀੜ੍ਹੀ ਨੂੰ ਚੰਗੇ ਪਾਸੇ ਕਿਵੇਂ ਲਾਈਏ। ਤਾਂ ਕੁਝ ਵਿਦਵਾਨ ਆ ਜਿਹੜੇ ਜਿੱਦਾਂ ਡਾਕਟਰ ਚਰਨਜੀਤ ਸਿੰਘ ਗੁਮਟਾਲਾ ਹੋਰੀ ਨੇ, ਇੱਥੋਂ ਮੈਨੂੰ ਲੱਗਦਾ USA 'ਚ ਹੀ ਰਹਿੰਦੇ ਨੇ ਉਹ, ਤਾਂ ਕੁਝ ਹੋਰ ਨੇ ਜਿਹੜੇ ਬੁੱਧੀਜੀਵ ਉਹ ਪੰਜਾਬ ਦੇ, ਉਹਨਾਂ ਨੇ ਰਲ ਕੇ ਮੰਗ ਉਠਾਈ ਹੈ ਕਿ ਲਾਇਬ੍ਰੇਰੀ ਬਿੱਲ ਹੈ ਜਿਹੜਾ ਉਹ ਅਸੈਂਬਲੀ 'ਚ ਲਿਆਂਦਾ ਜਾਵੇ। ਉਹਦਾ ਮਕਸਦ ਇਹ ਹੈ ਕਿ ਪਿੰਡ ਪੱਧਰ ਤੋਂ ਲੈ ਕੇ ਜਿਹੜਾ ਜ਼ਿਲ੍ਹਾ ਪੱਧਰ ਤੱਕ ਜਾਂ ਜਿਹੜੇ ਪੰਜਾਬ ਦੇ ਵਿੱਚ ਇੱਕ ਕੇਂਦਰੀ ਲਾਇਬ੍ਰੇਰੀ, ਸਭ ਇਹ ਹਰੇਕ ਜਗ੍ਹਾ ਤੇ ਲਾਇਬ੍ਰੇਰੀ ਖੋਲੀ ਜਾਵੇ, ਜਿਹਦੇ ਨਾਲ ਜਿਹੜੇ ਨੌਜਵਾਨੀ ਹੈ ਖਾਸ ਤੌਰ ਤੇ ਉਹ ਕਰੈਤਾ ਤੋਂ ਕ੍ਰੀਤੀਆਂ ਤੋਂ ਦੂਰ ਹੋ ਕੇ ਸ਼ਬਦ ਦੇ ਲੜ ਲੱਗ ਸਕੇ। ਤਾਂ ਇਹ ਚੰਗੀ ਪਹਿਲ ਹੈ। ਪਰ ਅਸਲ ਦੇ ਵਿੱਚ ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ ਤਾਂ ਇਹ ਬਿੱਲ ਖਰੜਾ ਜਿਹੜਾ ਤਿਆਰ ਹੋਇਆ ਸੀ, ਔਰ ਅਸੀਂ ਤੇ ਬਹੁਤ ਪਿੱਛੇ ਫਿਰਦੇ ਹਾਂ। ਜਦੋਂ 1947 ਚ ਭਾਰਤ ਆਜ਼ਾਦ ਹੋ ਗਿਆ ਤੇ ਤਮਿਲਨਾਡੂ ਚ ਜਿਹੜਾ ਅੱਜ ਦਾ ਤਮਿਲਨਾਡੂ ਹੈ ਉਹਦੇ ਚ 1948 ਚ ਇਹ ਬਿੱਲ ਆ ਗਿਆ ਸੀਗਾ, ਇਹ ਕਾਨੂੰਨ ਆ ਗਿਆ ਸੀ, ਤੇ ਹਰਿਆਣੇ ਚ 1999 ਚ ਆ ਗਿਆ ਸੀ। ਸਾਡਿਆਂ ਨੇ ਜਦੋਂ ਸੇਵਾ ਸਿੰਘ ਸੇਖਵਾ ਹੁੰਦੇ ਸੀਗੇ ਮੰਤਰੀ, ਸਿੱਖਿਆ ਮੰਤਰੀ ਸੀਗੇ ਸ਼ਾਇਦ, ਤਾਂ ਉਦੋਂ ਇੱਕ ਖਰੜਾ ਤਿਆਰ ਹੋਇਆ ਸੀਗਾ ਜਿਹਦਾ ਨਾਂ ਸੀਗਾ ਸ਼ਬਦ ਪ੍ਰਕਾਸ਼ ਪੰਜਾਬ ਪਬਲਿਕ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸਰਵਿਸ ਬਿੱਲ। ਇਹ ਉਹਦਾ ਨਾਂ ਸੀਗਾ। ਖਰੜਾ ਤਿਆਰ ਹੋ ਗਿਆ ਬਿੱਲ ਦਾ, ਪਰ ਉਹ ਖਰੜਾ ਤਿਆਰ ਹੋ ਕੇ ਪਤਾ ਨਹੀਂ ਇਹਨਾਂ ਨੇ ਕਿਹੜੀ ਅਲਮਾਰੀ 'ਚ ਰੱਖ ਦਿੱਤਾ। ਉਹ ਬਿੱਲ ਨੂੰ ਪਤਾ ਨਹੀਂ ਕਿਹੜਾ ਕਿੱਲ ਲੱਗਾ ਕਿ ਉਹ ਬਿੱਲ ਉੱਥੇ ਕਿੱਲ ਕੇ ਖਤਮ ਹੋ ਗਿਆ, ਬਾਹਰ ਆਇਆ ਹੀ ਨਹੀਂ। ਸੋ ਉਹਦੀ ਮੰਗ ਕੀਤੀ ਜਾ ਰਹੀ ਹੈ ਕਿ ਉਹ ਜਿਹੜਾ ਖਰੜਾ ਤਿਆਰ ਕੀਤਾ ਸੀ ਉਹਨੂੰ ਘੁੰਡ ਉਹਦਾ ਚੁੱਕ ਲਓ, ਉਹਦਾ ਮੂੰਹ ਵਿਖਾ ਦਿਓ, ਉਹਨੂੰ ਬਾਹਰ ਲੈ ਆਓ। ਕਿਉਂ ਉਹਨੂੰ ਅਲਮਾਰੀ 'ਚ ਤੁਸੀਂ ਤਰਸਾਈ ਜਾਂਦੇ ਹੋ? ਸੋ ਇਹਦੀ ਮੰਗ ਕੀਤੀ ਹੈ ਕਿ ਉਹ ਬਿੱਲ ਜੇ ਆ ਜਾਵੇ ਤਾਂ ਜਿਵੇਂ ਮੈਂ ਅੱਗੇ ਦੱਸਿਆ ਕਿ ਤੁਹਾਨੂੰ ਜਿੰਨੇ ਪਿੰਡ ਆਪਣੇ 13,000 ਪਿੰਡ
ਉਹਦੇ 'ਚ ਇੱਕ ਲਾਇਬ੍ਰੇਰੀ ਖੁੱਲ੍ਹ ਸਕਦੀ ਹੈ, ਜਿਵੇਂ ਟਾਊਨ ਹੈ, ਸ਼ਹਿਰ ਹੈ ਜਾਂ ਵੱਡਾ ਜ਼ਿਲ੍ਹਾ, ਉਹਦੇ 'ਚ ਕੇਂਦਰੀ ਲਾਇਬ੍ਰੇਰੀ ਆ ਜਾਵੇ। ਸੋ ਇਸ ਤਰ੍ਹਾਂ ਦਾ ਉਸ ਬਿੱਲ ਦੇ ਵਿੱਚ ਮਦਾਂ ਨੇ ਕਿ ਲਾਇਬ੍ਰੇਰੀ ਕਲਚਰ ਹੈ ਜਿਹੜਾ ਉਹ ਵਿਕਸਿਤ ਕੀਤਾ ਜਾਵੇ। ਤਾਂ ਇੱਕ ਵਾਰ ਮੈਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਹ ਸਵਾਲ ਕੀਤਾ ਸੀਗਾ ਕਿ ਤੁਸੀਂ ਗਲੀਆਂ ਸੁੱਟਦੇ ਹੋ, ਨਾਲੀਆਂ ਸੁੱਟਦੇ ਹੋ, ਤੁਸੀਂ ਧਰਮਸ਼ਾਲਾ ਸੁੱਟਦੇ ਹੋ ਪਿੰਡਾਂ 'ਚ, ਇੱਥੇ ਲੰਬੀ ਹਲਕੇ 'ਚ ਇਹ ਸੁੱਟ ਕੇ ਜਾਂਦੇ ਆ, ਮਤਲਬ ਆਹ ਵੀ ਲੈ ਲਓ, ਆਹ ਵੀ ਲੈ ਲਓ, ਆਹ ਵੀ ਲੈ ਲਓ। ਮੈਂ ਕਿਹਾ ਜੀ ਜਾਂਦੇ ਜਾਂਦੇ ਇੱਕ ਲਾਇਬ੍ਰੇਰੀ ਵੀ ਸੁੱਟ ਜਾ ਕਰੋ ਪਿੰਡ 'ਚ। ਤੋ ਕਹਿੰਦਾ ਕੀ ਕਰੀਏ ਕਾਕਾ, ਮੰਗਦੇ ਹੀ ਨਹੀਂ ਕੋਈ। ਤੇ ਮੈਂ ਕਿਹਾ ਜੀ ਜੇ ਕਿ ਨਹੀਂ ਮੰਗਦਾ ਤੇ ਉਹਨੂੰ ਦੱਸ ਦਿਓ ਕਿ ਖੁੰਡਾ ਤੇ ਜਰਦੇ ਮਲ ਨਾਲੋਂ ਚੰਗਾ ਹੈ ਲਾਇਬ੍ਰੇਰੀ 'ਚ ਜਾ ਕੇ ਅਖਬਾਰ ਪੜ੍ਹਿਓ, ਕੁੱਤੇ ਭਕਾਈ ਕਰਨ ਨਾਲੋਂ ਚੰਗਾ 10 ਮਿੰਟ ਉੱਥੇ ਬਹਿ ਆਓ, ਤੁਹਾਡੀ ਮੱਤ ਹੈ ਜਿਹੜੀ ਟਿਕਾਣੇ ਆਏਗੀ। ਤੁਸੀਂ ਦੱਸੋ ਲੋਕਾਂ ਨੂੰ, ਜੇ ਨਹੀਂ ਮੰਗਦੇ ਤੇ ਤੁਸੀਂ ਦੱਸੋ ਭਾਈ, ਜਿੱਥੇ ਤੁਸੀਂ ਧਰਮਸ਼ਾਲਾ ਬਣਾਉਂਦੇ ਹੋ ਤੇ 4 ਦਿਨਾਂ ਬਾਅਦ ਉੱਥੇ ਪੇਟੀਆਂ ਰੱਖ ਕੇ ਉਹਦੇ ਤੇ ਕਬਜ਼ਾ ਕਰ ਲੈਂਦੇ ਹੋ, ਗਲੀਆਂ ਬਣਾਉਂਦੇ ਹੋ, ਮੁੜ ਕੇ ਉਹਦੀਆਂ ਇੱਟਾਂ ਵੀ ਖੇਡ ਕੇ ਲੈ ਜਾਂਦੇ ਹੋ, ਤਾਂ ਘੱਟੋ ਘੱਟ ਇੱਕ ਲਾਇਬ੍ਰੇਰੀ ਬਣਾ ਲਓ ਜਿਹਦੇ 'ਚ 1-2 ਮੁੰਡਿਆਂ ਨੂੰ ਰੁਜ਼ਗਾਰ ਮਿਲ ਜਾਵੇ ਤੇ ਦੂਜਿਆਂ ਨੂੰ ਜੀਣ ਦਾ ਕੋਈ ਮਾੜਾ ਮੋਟਾ ਮਕਸਦ ਮਿਲ ਜਾਵੇ। ਪਰ ਖੈਰ ਇਹ ਜਿਹੜੀਆਂ ਗੱਲਾਂ ਨੇ ਉਹ ਸ਼ਬਦੀ ਗੱਲਾਂ ਨੇ ਜੀ। ਕੌਣ ਕਰਦਾ ਇਸ ਮਾਮਲੇ ਦੀ ਜਿਹੜੀ ਤੁਹਾਨੂੰ ਪਤਾ ਕਿ ਪੈਰਵਾਈ ਨਹੀਂ ਕਰਦਾ ਕੋਈ। ਪਰ ਸੱਚ ਗੱਲ ਇਹ ਹੈ ਕਿ ਜਿਹੜੇ ਜ਼ਰੂਰੀ ਬਿੱਲ ਆ, ਠੀਕ ਹੈ, SYL ਦਾ ਮੁੱਦਾ ਬਹੁਤ ਵੱਡਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਬੜਾ ਵੱਡਾ ਹੈ, ਪਰ ਇਹ ਜਿਹੜੇ ਛੋਟੇ ਛੋਟੇ ਲੱਗਦੇ ਮੁੱਦੇ ਅੱਜ ਛੋਟੇ ਛੋਟੇ ਲੱਗਦੇ ਆ, ਅੱਗੇ ਜਾ ਕੇ ਬਹੁਤ ਵੱਡਾ ਕੰਮ ਕਰ ਸਕਦੇ ਆ। ਜਿੱਦਾਂ ਇੱਕ ਖਰੜਾ ਸੌਂਪਿਆ ਸੀਗਾ ਤਰਕਸ਼ੀਲਾ ਨੇ ਕਿ ਅੰਧ ਵਿਸ਼ਵਾਸ ਦੇ ਖਿਲਾਫ ਕਾਨੂੰਨ ਬਣਾਇਆ ਜਾਵੇ, ਦੂਸਰਾ ਆ ਜਿਹੜਾ ਆ ਗਿਆ। ਸੋ ਇਹ ਸਰਕਾਰ ਨੂੰ ਸੋਚਣਾ ਚਾਹੀਦਾ। ਇਹ ਨਹੀਂ ਹੈ ਕਿ ਸਿਰਫ ਜਿਹੜੇ ਚਲੰਤ ਮੁੱਦੇ ਆ, ਜਿਹੜੇ ਵੋਟਾਂ ਨੂੰ ਪ੍ਰਭਾਵਿਤ ਕਰ ਸਕਦੇ ਆ, ਉਹਨਾਂ ਤੇ ਹੀ ਸਾਰਾ ਫੋਕਸ ਰੱਖਿਆ ਜਾਵੇ। ਇਹੋ ਜਿਹੇ ਕੰਮ ਵੀ ਕਰਨੇ ਬਣਦੇ ਆ, ਪਰ ਅਫਸੋਸ ਇਹੋ ਜਿਹੇ ਕੰਮ ਕਰਨ ਲਈ ਇਹਨਾਂ ਦੇ ਹੌਸਲੇ ਨਹੀਂ ਬਣਦੇ। ਜੀ ਜੀ, ਬਿਲਕੁਲ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਹਾਕੀ ਵਾਲੇ ਸਰਦਾਰਾ ਸਿੰਘ ਕਹਿੰਦੇ ਜੀ ਕਸੂਤੇ ਫਸਦੇ ਜਾ ਰਹੇ ਆ, ਬੀਬੀ ਨੇ ਕੁਛ ਸਬੂਤ ਜਨਤਕ ਕੀਤੇ ਆ। ਹਾਂ, ਬੀਬੀ ਨੇ ਕੁਛ ਦਿਨ ਪਹਿਲਾਂ ਜਾ ਕੇ SIT ਦੇ ਕੋਲ ਬਿਆਨ ਦਿੱਤੇ ਸਨ। ਉਸ ਤੋਂ ਬਾਅਦ ਬੀਬੀ 2-4 ਦਿਨ ਜਿਹੜੀ ਆ ਉਹ ਠੰਡੀ ਰਹੀ, ਪਰ ਆ 2 ਦਿਨ ਗੁਜ਼ਸ਼ਤਾ 2 ਦਿਨ ਤੋਂ ਉਸ ਬੀਬੀ ਨੇ ਪ੍ਰੈਸ ਕਾਨਫਰੰਸਾਂ ਸ਼ੁਰੂ ਕਰ ਦਿੱਤੀਆਂ। ਪ੍ਰੈਸ ਕਾਨਫਰੰਸਾਂ ਦੇ ਵਿੱਚ ਹੁਣ ਬੀਬੀ ਨੇ ਫੋਟੋ ਵੀ ਜਿਹੜੀ ਹੈ ਉਹ ਆਪਣੇ ਅੱਗੇ ਤਾਂ ਚਿਹਰਾ ਸੀਗਾ ਜਿਹੜਾ ਉਹ ਧੁੰਦਲਾ ਕਰ ਦਿੱਤਾ ਜਾਂਦਾ ਸੀਗਾ, ਪਰ ਹੁਣ ਬੀਬੀ ਹੈ ਜਿਹੜੀ ਖੁੱਲੇ ਰੂਪ ਦੇ ਵਿੱਚ ਨਾ ਸਿਰਫ ਫੋਟੋਆਂ ਦੇ ਵਿੱਚ ਛਾਇਆ ਹੋ ਰਹੀ ਹੈ, ਬਲਕਿ ਉਹਦਾ ਨਾਂ ਵੀ ਲਿਖਿਆ ਜਾ ਰਿਹਾ ਮੀਡੀਆ ਦੇ ਵਿੱਚ, ਜੋ ਸ਼ਾਇਦ ਸਹਿਮਤੀ ਦੇ ਨਾਲ ਹੋਇਆ ਹੋਏਗਾ, ਕਿਉਂਕਿ ਐਸਾ ਹੈ ਵੈਸੇ ਗਾਈਡਲਾਈਨ ਹੈ ਕਿ ਪੱਤਰਕਾਰ ਆਪਦੇ ਕੋਲੋਂ ਕਿਸੇ ਪੀੜਤਾ ਦਾ, ਵਿਕਟਮ ਦਾ ਨਾਂ ਨਹੀਂ ਲਿਖ ਸਕਦੇ, ਉਹਦੀ ਪਹਿਚਾਣ ਹੈ ਜਿਹੜੀ ਐਡਰੈਸ, ਪਤਾ, ਫੋਟੋ ਨਹੀਂ ਛਾਪ ਸਕਦੇ। ਸੋ ਇਹ ਚੀਜ਼ਾਂ ਜਿਹੜੀਆਂ ਬੀਬੀ ਦੀ ਮਰਜ਼ੀ ਨਾਲ ਸ਼ਾਇਦ ਹੋਈਆਂ ਹੋਣਗੀਆਂ। ਔਰ ਦੂਜੀ ਗੱਲ, ਬੀਬੀ ਨੇ ਕੁਛ ਨਿੱਜੀ ਫੋਟੋਆਂ ਜਿਹੜੀਆਂ ਉਹ ਜਨਤਕ ਕਰ ਦਿੱਤੀਆਂ। ਮਸਲਨ ਇੱਕ ਫੋਟੋ ਹੈ ਜਿਹਦੇ ਚ ਸਰਦਾਰ ਸਿੰਘ ਉਹਦਾ ਵਰਤ ਤੁੜਵਾ ਰਿਹਾ ਕਰਵਾ ਚੌਥ ਦਾ। ਇੱਕ ਤਸਵੀਰ ਹੈ ਕਿ ਹਰਿਮੰਦਰ ਸਾਹਿਬ ਦੇ ਵਿੱਚ ਪਰਿਕਰਮਾ ਦੇ ਵਿੱਚ ਦੋਵੇਂ ਖੜੇ ਨੇ। ਇਸ ਤਰ੍ਹਾਂ ਦੀਆਂ ਕੁਛ ਨਿੱਜੀ ਫੋਟੋਆਂ ਜਿਹੜੀਆਂ ਜਨਤਕ ਕਰ ਦਿੱਤੀਆਂ। ਔਰ ਨਾਲ ਹੀ ਇਸ ਬੀਬੀ ਨੇ ਇੱਕ ਕੰਡੀਸ਼ਨ ਵੀ ਰੱਖ ਦਿੱਤੀ ਹੈ, ਸ਼ਰਤ ਵੀ ਰੱਖ ਦਿੱਤੀ ਹੈ ਕਿ ਸਰਦਾਰਾ ਸਿਆ ਜੇ ਜੇਲ੍ਹ ਤੋਂ ਬਚਣਾ ਤੇ ਤੂੰ ਵਿਆਹ ਕਰਵਾ ਲਾ, ਮੈਂ ਅੱਜ ਵੀ ਵਿਆਹ ਕਰਵਾਉਣ ਨੂੰ ਤਿਆਰ ਆ। ਸੋ ਬੀਬੀ ਜਾਨੀ ਸਾਰੇ ਪੱਤੇ ਜਿਹੜੇ ਖੋਲ ਬੈਠੀ ਹੈ ਕਿ ਭਾਈ ਤੈਨੂੰ ਵਿਆਹ ਕਰਵਾਉਣਾ ਪਏਗਾ, ਨਹੀਂ ਤਾਂ ਜੇਲ੍ਹ ਦਾ ਵੀਜ਼ਾ ਲਵਾਉਣਾ ਪਵੇਗਾ। ਹੁਣ ਸਰਦਾਰ ਸਿੰਘ ਹੈ ਜਿਹੜਾ ਉਹ ਇਹਨਾਂ ਚੀਜ਼ਾਂ ਤੋਂ, ਇਹਨਾਂ ਦੋਸ਼ਾਂ ਤੋਂ ਨਕਾਰ ਚੁੱਕਾ ਹੈ, ਕਿਉਂਕਿ ਬੀਬੀ ਕਹਿੰਦੀ ਹੈ ਕਿ ਅਬੋਰਸ਼ਨ ਕਰਵਾਉਣ ਲਈ ਮੈਨੂੰ ਮਜਬੂਰ ਕੀਤਾ ਗਿਆ ਸਰੀਰਕ ਸ਼ੋਸ਼ਣ ਤੋਂ ਬਾਅਦ, ਜਦ ਕਿ ਸਰਦਾਰ ਸਿੰਘ ਕਹਿੰਦਾ ਕਿ ਇਸ ਤਰ੍ਹਾਂ ਦਾ ਕੋਈ ਵੀ ਸਾਡਾ ਜਿਹੜਾ ਸਰੀਰਕ ਸੰਬੰਧ ਹੈ ਉਹ ਨਹੀਂ ਸੀਗਾ, ਸਿਰਫ ਗੱਲਬਾਤ ਜਿਹੜੀ ਹੈ ਦੋਸਤੀ ਤੱਕ ਸੀਮਤ ਸੀ। ਪਰ ਜੋ ਬੀਬੀ ਸਬੂਤ ਨਸ਼ਰ ਕਰਦੀ ਹੈ ਉਹਨੂੰ ਦੇਖ ਕੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਹਾਕੀ ਦਾ ਕਪਤਾਨ ਹੈ ਜਿਹੜਾ ਉਹ ਟੈਕਲ ਹੋ ਗਿਆ, ਉਹ ਕਿਤੇ ਨਾ ਕਿਤੇ ਜਿਹੜਾ ਫਸ ਗਿਆ ਵਿਰੋਧੀਆਂ ਦੀ ਢੀਹ ਦੇ ਵਿੱਚ। ਪਰ ਹਾਲੇ ਵੀ ਮੈਨੂੰ ਲੱਗਦਾ ਜੋ ਸਰਦਾਰ ਸਿੰਘ ਦਾ ਕੈਰੀਅਰ ਹੈ, ਜੋ ਦੇਣ ਹੈ ਹਾਕੀ ਨੂੰ, ਤਾਂ ਹਾਕੀ ਇੰਡੀਆ ਨੂੰ ਅੱਗੇ ਆ ਕੇ ਜਾਂ ਜਿਹੜੇ ਸਾਡੇ ਕੋਈ ਸਪੋਰਟਸ ਦੇ ਹੋਰ ਮੁਤਬਰ ਹੈ, ਤਾਂ ਇਹ ਜੇ ਹੋ ਸਕਦਾ ਮਸਲਾ ਤੇ ਗੱਲਬਾਤ ਨਾਲ ਨਿਬੇੜ ਲੈਣਾ ਚਾਹੀਦਾ, ਕਿਉਂਕਿ ਸਰਦਾਰ ਸਿੰਘ ਅੱਜ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਚੋਂ ਇੱਕ ਹੈ, ਚੋਟੀ ਦੇ ਖਿਡਾਰੀਆਂ ਚੋਂ ਇੱਕ ਹੈ। ਔਰ ਇਹਨਾਂ ਨੇ ਪਿਛਲੀਆਂ ਜਿਹੜੀਆਂ ਹੋਈਆਂ ਸੀਗੀਆਂ ਖੇਡਾਂ ਤੇ 32 ਸਾਲਾਂ ਬਾਅਦ ਬ੍ਰਾਊਨਜ਼ ਮੈਡਲ ਜਿੱਤਿਆ ਸੀਗਾ, ਜਿਹੜੀ ਵਰਲਡ ਹਾਕੀ ਲੀਗ ਸ਼ਾਇਦ ਹੁੰਦੀ ਹੈ ਜਿਹੜੀ, ਉਹਦੇ ਵਿੱਚੋਂ 32 ਸਾਲਾਂ ਬਾਅਦ ਇਸ ਤਰ੍ਹਾਂ ਦਾ ਆਇਆ ਸੀਗਾ। ਤੇ ਯਾਨੀ ਪੂਰੀ ਪੀਕ ਤੇ ਹੈ ਇਸ ਸਮੇਂ ਸਰਦਾਰ ਸਿੰਘ ਦੀ ਗੇਮ। ਜੇਕਰ ਸਰਦਾਰ ਸਿੰਘ ਕਿਸੇ ਮਾਮਲੇ 'ਚ ਫਸ ਜਾਂਦਾ, ਉਲਝ ਜਾਂਦਾ, ਇਹ ਇਕੱਲਾ ਸਰਦਾਰ ਸਿੰਘ ਦਾ ਨੁਕਸਾਨ ਨਹੀਂ ਹੋਏਗਾ,
ਪੂਰੀ ਭਾਰਤੀ ਹਾਕੀ ਦਾ, ਪੰਜਾਬੀ ਹਾਕੀ ਦਾ, ਸਾਰਿਆਂ ਦਾ ਨੁਕਸਾਨ ਹੋਣਾ। ਸੋ ਜੇ ਮਸਲਾ ਗੱਲੀ ਬਾਤੀ ਨਜਿੱਠਿਆ ਜਾ ਸਕਦਾ ਤੇ ਨਜਿੱਠਿਆ ਜਾਣਾ ਚਾਹੀਦਾ, ਔਰ ਇਹ ਨਜਿੱਠਿਆ ਜਾਵੇ ਤੇ ਬਹੁਤ ਵੱਡੀ ਰਾਹਤ ਹੋਏਗੀ ਸਾਰਿਆਂ ਲਈ। ਜੀ ਜੀ। ਤੇ ਜਾਂਦੇ ਜਾਂਦੇ ਇੱਕ ਗੱਲ ਕਰਦੇ ਹਾਂ, ਇੱਕ ਗੁਰਦੁਆਰਾ ਸਾਹਿਬ ਦੇ ਕਿਸੇ ਪਿੰਡ ਦੇ ਵਿੱਚ ਇਮਾਰਤ ਦਾ ਚੱਲ ਰਿਹਾ ਸੀ ਉਸਾਰੀ ਦਾ ਕੰਮ, ਤੇ ਉੱਥੇ ਲੈਂਟਰ ਪੈਣਾ ਸੀ, ਪਰ ਪੰਚਕਾਂ ਕਰਕੇ ਕਹਿੰਦੇ ਜੀ ਉਹ ਇਮਾਰਤ ਦਾ ਲੈਂਟਰ ਰੋਕ ਦਿੱਤਾ ਗਿਆ। ਦੇਖੋ ਜੀ, ਅਸੀਂ ਲੋਕ, ਮੈਂ ਅੱਗੇ ਕਿਹਾ ਨਾ ਕਿ ਅੰਧ ਵਿਸ਼ਵਾਸੀ ਲੋਕ, ਪਤਾ ਨਹੀਂ ਕਿੱਥੇ ਜਾ ਕੇ ਖੜਾਂਗੇ ਅਸੀਂ ਜੀ, ਤੇ ਕਦੋਂ ਅਸੀਂ ਤਰੱਕੀ ਕਰਾਂਗੇ, ਕਦੋਂ ਤੁਰਾਂਗੇ ਅਸੀਂ ਅੱਗੇ ਨੂੰ, ਕਦੋਂ ਤੁਰਾਂਗੇ। ਹਾਲੇ ਤੇ ਸਾਡੇ ਬੈਕ ਫੇਰ ਹੀ ਲੱਗੇ ਪਏ। ਗੁਰਦੁਆਰਿਆਂ ਦੇ ਵਿੱਚ ਤੇ ਇਹੋ ਜਿਹੇ ਪਰਪੰਚ ਹੈ ਜਿਹੜੇ ਉਹ ਖਤਮ ਹੋ ਜਾਣੇ ਚਾਹੀਦੇ ਆ। ਉਸ ਬਾਉਂਡਰੀ ਦੇ ਵਿੱਚ ਆ ਕੇ ਤੇ ਬੰਦਾ ਜਿਹੜਾ ਆਜ਼ਾਦ ਖਿਆਲਾਂ ਵਾਲਾ ਹੋ ਜਾਣਾ ਚਾਹੀਦਾ। ਪਰ ਇਸ ਤਰ੍ਹਾਂ ਦਾ ਜੇ ਇਹ ਕਰਮ ਕਾਂਡ ਗੁਰਦੁਆਰੇ 'ਚ ਦੁਹਰਾਇਆ ਜਾਂਦਾ, ਮੈਂ ਫੋਟੋ ਦੇਖੀ ਹੈ, ਤਸਵੀਰ ਦੇਖੀ ਹੈ, ਉਹ ਜਿਹੜਾ ਲੈਂਟਰ ਪਾਇਆ ਜਾਂਦਾ ਤੇ ਉਹ ਰੋਕ ਦਿੱਤਾ ਗਿਆ ਕਿ ਪੈਂਚਕਾਂ ਨੇ। ਸੋ ਜੇ ਇਹੋ ਜਿਹਾ ਕੁਛ ਗੁਰਦੁਆਰਿਆਂ 'ਚ ਕਰਨਾ ਹੈ ਤੇ ਫਿਰ ਸ਼ਾਇਦ ਅਸੀਂ ਉਸ ਬਾਬੇ ਨਾਨਕ ਦੇ ਪੈਰੋਕਾਰ ਕਹਾਉਣ ਦੇ ਕਾਬਿਲ ਨਹੀਂ, ਜਿਸਨੇ ਇਹਨਾਂ ਚੀਜ਼ਾਂ ਨੂੰ ਭੰਡਿਆ, ਜਿਸਨੇ ਇਹਨਾਂ ਚੀਜ਼ਾਂ ਨੂੰ ਛੁਟਿਆਇਆ ਕਿ ਇਹ ਚੀਜ਼ਾਂ ਜਿਹੜੀਆਂ ਮਨੁੱਖੀ ਵਿਕਾਸ ਦੀਆਂ ਦੁਸ਼ਮਣ ਹੈ। ਸੋ ਜੇ ਉਹਨਾਂ ਚੀਜ਼ਾਂ ਤੇ ਫਿਰ ਇਹਨਾਂ ਚੀਜ਼ਾਂ ਨੂੰ ਉਸਾਰਨ ਦਾ ਕੀ ਫਾਇਦਾ? ਇਹ ਸੰਗਮਰਮਰੀ ਗੁਰਦੁਆਰੇ ਤਾਂ ਉਸਾਰੀ ਜਾ ਰਹੇ ਆ, ਪਰ ਜਿਹੜੀ ਆਪਣੀ ਸੋਚ ਦਾ ਪੱਧਰ ਹੈ ਉਸ ਨੂੰ ਉੱਚਾ ਨਹੀਂ ਲਿਜਾ ਰਹੇ, ਇਮਾਰਤਾਂ ਨੂੰ ਬਹੁਤ ਉੱਚਾ ਲਿਜਾ ਰਹੇ ਆ। ਜੀ ਜੀ, ਬਿਲਕੁਲ। ਇਮਾਰਤਾਂ ਸੋਹਣੀਆਂ ਹੋਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।